ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਗੌਤਮ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 23 दिसंबर 2022 10 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਲ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੈਨਕੂਵਰ ਕੈਨੇਡਾ ਤੋਂ ਇੱਕ ਮਾਤਾ ਜੀ ਵੱਲੋਂ। ਸੋ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਤਾਕੀਦ ਕੀਤੀ ਹੈ ਔਰ ਟੀਵੀ 84 ਦਾ ਉਹਨਾਂ ਨੇ ਧੰਨਵਾਦ ਕੀਤਾ ਔਰ ਖਾਸ ਕਰਕੇ ਡਾਕਟਰ ਅਮਰਜੀਤ ਦਾ ਧੰਨਵਾਦ ਕੀਤਾ ਹੈ ਔਰ ਕਿਹਾ ਹੈ ਕਿ ਅਸੀਂ ਤਾਂ ਕੰਮਾਂ ਕਾਰਾਂ ਵਿੱਚ ਰੁੱਝੇ ਹੁੰਦੇ ਹਾਂ ਪਰ ਤੁਹਾਡਾ ਸ਼ੋਅ ਦੇਖ ਕੇ ਬਹੁਤ ਜਾਣਕਾਰੀ ਮਿਲਦੀ ਹੈ ਅਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਮੈਂ ਗੁਰੂ ਸਾਹਿਬ ਦੇ ਸਹਾਰੇ ਹੀ ਜ਼ਿੰਦਗੀ ਕੱਟੀ ਹੈ। ਅਸੀਂ ਗੁਰੂ ਘਰ ਜਾਣ ਲੱਗੇ ਦੇਖਦੇ ਹਾਂ ਕਿ ਅਸੀਂ ਕੀ ਪਹਿਨਿਆ ਹੈ ਔਰ ਉੱਥੇ ਅਸੀਂ ਕਿਵੇਂ ਸੇਵਾ ਕਰਨੀ ਹੈ ਪਰ ਭੁੱਲ ਜਾਂਦੇ ਹਾਂ ਕਿ ਵਾਹਿਗੁਰੂ ਸਿਰਫ ਗੁਰੂ ਘਰ ਨਹੀਂ ਸਗੋਂ ਜ਼ਰੇ ਜ਼ਰੇ ਵਿੱਚ ਜਿਹੜਾ ਵਸਦਾ ਹੈ। ਸੋ ਹਰ ਇਨਸਾਨ ਵਿੱਚ ਰੱਬ ਵਸਦਾ ਹੈ। ਜੇ ਅਸੀਂ ਗੁਰੂ ਘਰ ਜਾ ਕੇ ਸੇਵਾ ਕਰਦੇ ਹਾਂ ਤਾਂ ਬਾਹਰ ਕੰਮ ਕਰਨ ਵਾਲਿਆਂ ਨੂੰ ਆਪਣੇ ਤੋਂ ਨੀਵਾਂ ਸਮਝਦੇ ਹਾਂ ਤਾਂ ਉਸਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਮਤਲਬ ਨਹੀਂ। ਸੋ ਜਿਹੜਾ ਰੱਬ ਸਾਨੂੰ ਗੁਰੂ ਘਰ ਦੇਖ ਰਿਹਾ ਹੈ ਉਹੀ ਸਾਡੇ ਕਰਮ ਬਾਹਰ ਵੀ ਦੇਖ ਰਿਹਾ ਹੈ। ਸੋ ਤੁਸੀਂ ਸਾਰੇ ਜਿਹੜੇ ਸੇਵਾ ਵਿੱਚ ਲੱਗੇ ਹੋ ਡਟੇ ਰਹੋ, ਡੋਲਿਓ ਨਾ। ਗੁਰੂ ਸਾਹਿਬ ਆਪ ਸਹਾਈ ਹੋਣਗੇ, ਕੌਮੀ ਘਰ ਦੀ ਪ੍ਰਾਪਤੀ ਜ਼ਰੂਰ ਸਾਨੂੰ ਮਿਲੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਮਾਤਾ ਜੀ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਔਰ ਆਪਾਂ ਇਸ ਵੀਕ ਵਿੱਚ ਪੂਰਾ ਆਪਾਂ ਗੱਲਬਾਤ ਕੀਤੀ ਹੈ ਇਸ ਸਫਰੇ ਸ਼ਹਾਦਤ ਬਾਰੇ। ਸੋ ਇਸ ਹਫਤੇ ਵੀ ਆਪਾਂ ਇਸ ਦਿਨ ਵੀ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਦੌਰਾਨ ਜਿਹੜੇ ਅੱਜ ਅਸੀਂ ਕੁਝ ਉਹਨਾਂ ਮਹਾਨ ਕਿਰਦਾਰਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਗੁਰੂ ਸੇਵਾ ਵਿੱਚ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣਾ ਆਪਾ ਭੇਟ ਜਿਹੜਾ ਆਪਣਾ ਉਹਨਾਂ ਨੇ ਕੀਤਾ। ਸੋ ਅੱਜ ਵੀ ਭਾਰਤੀ ਹਕੂਮਤ ਦੇ ਜ਼ੁਲਮਾਂ ਸਾਹਮਣੇ ਬੇਪਛਾਣ ਰਹਿ ਕੇ ਜੁਝਾਰੂਆਂ ਸਿੰਘਾਂ ਦੀ ਸੇਵਾ ਵਿੱਚ ਜ਼ਿੰਦਗੀਆਂ ਕੁਰਬਾਨ ਕਰਨ ਵਾਲਿਆਂ ਦੀ ਗਾਥਾ ਜਿਹੜੀ ਹੈ ਅਣਕਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਪਿਆਰੇ ਮਾਤਾ ਜੀ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਟੀਵੀ 84 ਦੇ ਨਾਲ ਉਹ ਜੁੜੇ ਹੋਏ ਨੇ ਔਰ ਜਿਵੇਂ ਵੀਰ ਅਮਰਵੀਰ ਸਿੰਘ ਨੇ ਦੱਸਿਆ ਵੀ ਮਾਤਾ ਜੀ ਦੀ ਕਾਲ ਆਈ, ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਆਪਣਾ ਨਾਂ ਵੀ ਦੱਸਣ ਦੀ ਲੋੜ ਨਹੀਂ ਹੈ ਕਿ ਤੁਸੀਂ ਅਨਾਉਂਸ ਕਰੋ। ਮੈਨੂੰ ਇਉਂ ਲੱਗਦਾ ਹੈ ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਮੈਂ ਕਾਫੀ ਜਿਹੜਾ ਜ਼ਿੰਦਗੀ ਸਟਰਗਲ ਚੋਂ ਗੁਜ਼ਰੀ ਹੈ। ਮੇਰੀ ਬੱਚੀ ਦਾ ਵਿਆਹ ਹੋ ਗਿਆ ਔਰ ਮੈਂ ਜਿਹੜਾ ਹੈ ਉਹ ਬਹੁਤ ਐਡਮਾਇਰ ਕਰਦੀ ਹਾਂ ਕਿ ਜਿਵੇਂ ਤੁਸੀਂ ਕੌਮੀ ਘਰ ਖਾਲਿਸਤਾਨ ਦੇ ਲਈ ਐਫਰਟ ਕਰ ਰਹੇ ਹੋ। ਸੋ ਇਸ ਕਿਸਮ ਦੀ ਬੇਸ਼ੱਕ ਸਾਨੂੰ ਇੱਕ ਕਾਲ ਹੀ ਜੇ ਮਹੀਨੇ 'ਚ ਆ ਜਾਂਦੀ ਹੈ ਤੇ ਉਹ ਸਾਡੇ ਜੀਵਨ ਨੂੰ ਸਫਲ ਹੋਣ ਵਾਂਗ ਸਾਨੂੰ ਮਹਿਸੂਸ ਹੁੰਦਾ ਹੈ। ਚਲੋ ਇੱਕ ਦਾਇਰਾਕਾਰ ਤਾਂ ਉਹ ਹੈ ਜਿਹੜੇ ਸਾਡੇ ਨਾਲ 30-35 ਸਾਲ ਤੋਂ ਵਿਚਰ ਰਹੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਭਾਈ ਪੰਥ ਲਈ ਕੁਛ ਕਰ ਰਹੇ ਨੇ, ਉਹ ਮਦਦ ਦੇ ਉੱਤੇ ਉਤਰਦੇ ਨੇ। ਲੇਕਿਨ ਇਸ ਕਿਸਮ ਦੀਆਂ ਸਾਡੀਆਂ ਮਾਤਾਵਾਂ ਜਾਂ ਬਜ਼ੁਰਗ ਜਿਨ੍ਹਾਂ ਨਾਲ ਸਾਡਾ ਕੋਈ ਰੈਗੂਲਰ ਨਹੀਂ ਹੈ
ਰਾਫਤਾ ਕੀ ਵੈਸੇ ਵੀ ਜਾਣ ਪਛਾਣ ਨਹੀਂ ਹੈ, ਪਰ ਉਹ ਪਿਆਰ ਕਰਦੇ ਨੇ ਕੌਮ ਦੇ ਨਾਤੇ। ਬਿਲਕੁਲ। ਔਰ ਜਿਹੜਾ ਨੁਕਤਾ ਵੀ ਮਾਤਾ ਜੀ ਨੇ ਕਿਹਾ, ਜ਼ਾਹਰ ਹੈ ਕਿ ਉਹ ਆਪਣੀ ਅਗਲੀ ਜਨਰੇਸ਼ਨ ਨੂੰ, ਸਾਨੂੰ ਸਭ ਨੂੰ ਸਮਝਾਉਣ ਲਈ ਵੀ ਹੈ ਕਿ ਅਸੀਂ ਸਿਰਫ ਗੁਰਦੁਆਰਾ ਸਾਹਿਬਾਨ ਦੀ ਹਦੂਦ ਦੇ ਵਿੱਚ ਉਹ ਪਹਿਰਾਵੇ ਦਾ ਮਾਮਲਾ ਹੋਏ ਜਾਂ ਅਦਰਵਾਈਜ਼ ਅਸੀਂ ਲੰਗਰ ਦੇ ਵਿੱਚ ਬਾਲਟੀ ਫੜ ਕੇ ਸੇਵਾ ਕਰਨੀ ਜਾਂ ਪ੍ਰਸ਼ਾਦੇ ਵਰਤਾਣਾ, ਸਾਨੂੰ ਸਕੂਨ ਮਿਲਦਾ, ਚੰਗਾ ਲੱਗਦਾ ਵੀ ਅਸੀਂ ਕਰ ਰਹੇ। ਔਰ ਉੱਥੇ ਅਸੀਂ ਸਾਰੇ ਬੜੇ ਹੰਬਲ ਹੋ ਕੇ ਜਿਹੜਾ ਹਰ ਇੱਕ ਨੂੰ ਜਿਹੜਾ ਉਹ ਸੰਗਤ ਰੂਪ ਚ ਦੇਖਦੇ ਹਾਂ। ਪਰ ਜਿਹੜੀ ਗੱਲ ਮਾਤਾ ਜੀ ਨੇ ਕਹੀ ਕਿ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਫਿਰ ਸਾਨੂੰ ਕਿਉਂ ਇਹ ਲੱਗਦਾ ਹੈ ਕਿ ਜੋ ਕੁਝ ਅਸੀਂ ਬਾਹਰ ਕਰ ਰਹੇ ਹਾਂ ਉਹਨੂੰ ਰੱਬ ਦੇਖ ਨਹੀਂ ਰਿਹਾ। ਔਰ ਇਹੀ ਮੈਸੇਜ ਤਾਂ ਜਦੋਂ ਅਸੀਂ ਗੁਰੂ ਸਾਹਿਬ ਦੇ ਹਵਾਲੇ ਨਾਲ, ਬੇਸ਼ੱਕ ਜਦੋਂ ਗੁਰੂ ਨਾਨਕ ਸਾਹਿਬ ਵੇਈਂ ਨਦੀ ਚੋਂ ਬਾਹਰ ਆਏ ਔਰ ਉਹਨਾਂ ਨੇ ਪਹਿਲਾ ਮੈਸੇਜ ਦਿੱਤਾ, ਨਾ ਕੋ ਹਿੰਦੂ ਨਾ ਮੁਸਲਮਾਨ। ਔਰ ਪਹਿਲੀ ਗੱਲ ਜਿਹੜੀ ਉਹਨਾਂ ਦੇ ਨਵਾਬ ਦੌਲਤ ਖਾਨ ਦੇ ਮੌਲਵੀ ਨੇ, ਜਿਹੜੀ ਵੱਡੀ ਮਸਜਿਦ ਸੀ, ਉਹਨਾਂ ਨੇ ਕਹੀ ਕਿ ਵੀ ਜੇ ਤੁਹਾਡੀਆਂ ਨਜ਼ਰਾਂ 'ਚ ਹਿੰਦੂ ਔਰ ਮੁਸਲਮਾਨ 'ਚ ਕੋਈ ਫਰਕ ਨਹੀਂ ਹੈ ਤੇ ਚਲੋ ਫਿਰ ਮਸਜਿਦ 'ਤੇ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋ। ਔਰ ਗੁਰੂ ਸਾਹਿਬ ਨੇ ਕਿਹਾ ਜੀ ਚਲੋ। ਔਰ ਅਸੀਂ ਦੇਖਦੇ ਹਾਂ ਕਿ ਉਹ ਅੱਜ ਵੀ ਉਹ ਇਤਿਹਾਸਕ ਮਸਜਿਦ ਨੁਮਾ ਜਿਹੜੀ ਥਾਂ ਹੈ, ਉਸ ਥਾਂ ਦੇ ਉੱਤੇ ਉਹ ਪੁਲਿਸ ਚੌਂਕੀ ਰਹੀ ਕੁਛ ਦੇਰ। ਗੁਰਦੁਆਰਾ ਸਾਹਿਬ ਸਥਾਪਿਤ ਹੈ ਸੁਲਤਾਨਪੁਰ ਲੋਧੀ। ਔਰ ਜਿਵੇਂ ਸਾਡਾ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਬਾਕੀ ਜਿਵੇਂ ਨਮਾਜ਼ੀ, ਜਿਨ੍ਹਾਂ ਦੇ ਵਿੱਚ ਨਵਾਬ ਵੀ ਔਰ ਉਹਨਾਂ ਦਾ ਵਜ਼ੀਰ ਵੀ ਔਰ ਮੇਨ ਜਿਹੜਾ ਲੀਡ ਕਰ ਰਿਹਾ ਸੀ ਮੌਲਾਨਾ ਵੀ, ਉਹ ਆਪਣੇ ਕਰ ਰਹੇ ਸੀ। ਜਿਵੇਂ ਨਮਾਜ਼ ਪੜ੍ਹੀ, ਸਜਦਾ ਕੀਤਾ, ਫਿਰ ਖੜੇ ਹੋਏ, ਫਿਰ ਹੋਇਆ। ਗੁਰੂ ਸਾਹਿਬ ਚੁੱਪ ਕਰਕੇ ਜਿਹੜੇ ਨੇ ਉਹ ਖੜੇ ਰਹੇ, ਦੇਖਦੇ ਰਹੇ ਉਹਨਾਂ ਸਾਰਿਆਂ ਵੱਲ। ਔਰ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਨੂੰ ਉਹਨਾਂ ਨੇ ਕੀਤਾ ਕਿ ਵੀ ਤੁਸੀਂ ਤਾਂ ਤੋਹੀਨ ਕੀਤੀ ਹੈ ਤੇ ਕਿ ਨਮਾਜ਼ ਨਹੀਂ ਪੜ੍ਹੀ, ਉਹ ਕਹਿੰਦੇ ਜੀ ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ। ਔਰ ਉਹਨਾਂ ਨੇ ਨਵਾਬ ਨੂੰ ਕਿਹਾ ਵੀ ਤੂੰ ਤਾਂ ਘੋੜੇ ਖਰੀਦ ਰਿਹਾ ਸੀ ਕਿ ਕਾਬਲ ਦੇ ਬਾਜ਼ਾਰਾਂ 'ਚ, ਕਿ ਭਾਈ ਮੈਂ ਬੰਦੇ ਭੇਜੇ ਨੇ ਘੋੜੇ ਲੈਣ ਲਈ, ਚੰਗੀ ਨਸਲ ਦੇ ਲਿਆਉਣ, ਐਵੇਂ ਨਾ ਚੁੱਕ ਲਿਆਉਣ, ਤੇਰਾ ਤਾਂ ਤੂੰ ਤਾਂ ਕੋਈ ਰੱਬ ਦੇ ਨਾਲ ਨਹੀਂ ਸੀ ਜੁੜਿਆ ਹੋਇਆ। ਔਰ ਇਹੀ ਗੱਲ ਉਹਨਾਂ ਨੇ ਜਿਹੜਾ ਕਾਜ਼ੀ ਸੀ ਉਹਨੂੰ ਕਿਹਾ ਵੀ ਤੈਨੂੰ ਤਾਂ ਇਹੀ ਫਿਕਰ ਪਿਆ ਸੀ ਕਿ ਮੈਂ ਘੋੜੀ ਆ, ਘੋੜੀ ਨੇ ਬਛੇਰਾ ਦਿੱਤਾ ਹੈ, ਘਰ ਦੇ ਨੇੜੇ ਹੀ ਆ, ਇੱਕ ਟੋਆ ਵੀ ਪੱਟਿਆ ਹੋਇਆ, ਕਿਤੇ ਬਛੇਰਾ ਉਹਦੇ 'ਚ ਨਾ ਡਿੱਗ ਪਏ, ਮੈਂ ਕਿਹਦੇ ਨਾਲ ਨਮਾਜ਼ ਪੜ੍ਹਦਾ। ਔਰ ਇਹ ਸਾਖੀ ਬਿਆਨ ਕਰਦੇ ਆ ਭਾਈ ਵੀਰ ਸਿੰਘ ਹੋਰਾਂ ਨੇ ਯਾਦ ਦਹਾਨੀ ਕਰਵਾਈ ਕਿ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਦੇਖੋ ਗੁਰੂ ਨਾਨਕ ਅੰਤਰਜਾਮੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਨਵਾਬ ਦੇ ਮਨ 'ਚ ਕੀ ਚੱਲ ਰਿਹਾ ਹੈ ਜਾਂ ਕਾਜ਼ੀ ਦੇ ਮਨ 'ਚ ਕੀ ਚੱਲ ਰਿਹਾ, ਪਰ ਉਹਨਾਂ ਨੇ ਉਹਦਾ ਟਾਈਟਲ ਹੀ ਦਾ ਦਿੱਤਾ ਸੀ ਹਾਜ਼ਰੀ ਦੀ ਨਮਾਜ਼। ਕਿ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ ਜਾਂ ਜਦੋਂ ਗੁਰਦੁਆਰਾ ਸਾਹਿਬ ਜਾ ਕੇ ਅਸੀਂ ਬੈਠਦੇ ਹਾਂ, ਭਾਵੇਂ ਬਹਿਣ ਵਾਲੇ ਤਾਂ ਮੈਂ ਜੇ ਕਹਾਂ ਕਿ ਐਵਰੇਜ ਅੰਦਰ ਬਹਿਣ ਵਾਲਿਆਂ ਦਾ ਅੱਧਾ ਘੰਟਾ ਹੁੰਦਾ ਹੈ, ਬਾਹਰ ਤਾਂ ਕੋਈ ਲੰਗਰ 'ਚ ਬੈਠਾ ਹੈ, ਕੋਈ ਚਾਰਾਂ ਦਾ ਗਰੁੱਪ ਇੱਕ ਪਾਸੇ ਖੂੰਜੇ ਜੋ ਹੀ ਗੱਲਾਂ ਕਰ ਰਹੇ ਹੁੰਦੇ ਨੇ। ਲੇਕਿਨ ਭਾਈ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਇਹ ਹਾਜ਼ਰੀ ਦੀ ਨਮਾਜ਼ ਹੈ ਕਿ ਜਦੋਂ ਅਸੀਂ ਹਾਜ਼ਰ ਹੁੰਦੇ ਹਾਂ ਰੱਬ ਦੇ ਨਾਂ ਥੱਲੇ, ਅਸੀਂ ਸਮਝਦੇ ਹਾਂ ਕਿ ਅਸੀਂ ਕੋਈ ਰੱਬ ਨੂੰ ਦੇ ਨਾਲ ਜੁੜਨ ਵਾਲਾ ਕੰਮ ਕਰ ਰਹੇ ਹਾਂ। ਹਾਜ਼ਰੀ ਤਾਂ ਮਨ ਨਾਲ ਲੱਗਦੀ ਹੈ, ਫਿਜ਼ੀਕਲ ਪ੍ਰੈਜ਼ੈਂਸ ਮੈਟਰ ਨਹੀਂ ਕਰਦੀ। ਔਰ ਜਿਹੜੀ ਗੱਲ ਮਾਤਾ ਜੀ ਨੇ ਕਹੀ ਰਾਦਰ, ਉਹ ਇਹਦੇ ਨਾਲ ਹੀ ਫਿਰ ਅਸੀਂ ਗੁਰੂ ਨਾਨਕ ਸਾਹਿਬ ਦਾ ਮੱਕੇ ਜਾ ਕੇ ਇਹ ਉਹਨਾਂ ਨੂੰ ਕਹਿਣਾ ਵੀ ਮੇਰੇ ਪੈਰ ਉਧਰ ਕਰ ਦਿਓ ਜਿੱਦਾਂ ਰੱਬ ਦਾ ਘਰ ਨਹੀਂ ਹੈ। ਹੁਣ ਇਹ ਵੀ ਯਾਦ ਦਹਾਨੀ ਸੀ ਇਹ ਕਹਿਣ ਦੇ ਲਈ ਕਿ ਭਾਈ ਜਿਸ ਰੱਬ ਨੂੰ ਅਸੀਂ ਹਰ ਜ਼ਰਰੇ ਜ਼ਰਰੇ ਦੇ ਵਿੱਚ ਮੌਜੂਦ ਦੇਖਦੇ ਹਾਂ, ਫਿਰ ਕੋਈ ਵੀ ਕੰਮ ਜਿਹੜਾ ਅਸੀਂ, ਜਿਹਨੂੰ ਗੁਰੂ ਸਾਹਿਬ ਨੇ ਇੱਕ ਥਾਂ ਯਾਦ ਦਹਾਨੀ ਕਰਵਾਈ ਗੁਰੂ ਅਰਜਨ ਸਾਹਿਬ ਨੇ ਕਿ ਅਨਕ ਦੁਆਰ ਦੇ ਪਰਦੇ ਮੇਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਕੌਣ ਪਰਦਾ ਤੇਰਾ ਢਾਕੇ। ਕਿ ਵੀ ਅਸੀਂ ਬਹੁਤ ਵਾਰੀ ਦਰਵਾਜ਼ੇ ਬੰਦ ਕਰਕੇ ਲੋਕਾਂ ਤੋਂ ਚੋਰੀ ਓਲੇ ਦੇ ਵਿੱਚ ਜਿਹੜੇ ਕਰਮ ਕਰਦੇ ਆ, ਉਹ ਚੋਰੀ ਹੈ, ਯਾਰੀ ਹੈ, ਕੋਈ ਹੋਰ ਇਸ ਕਿਸਮ ਦੇ ਕਰਮ ਨੇ। ਅਸੀਂ ਇਹ ਸਮਝਦੇ ਹਾਂ ਕਿ ਭਾਈ ਕੋਈ ਦੇਖ ਨਹੀਂ ਰਿਹਾ, ਪਰ ਜਦੋਂ ਹਿਸਾਬ ਹੋਣਾ ਉਦੋਂ ਤਾਂ ਤੁਸੀਂ ਆਨਸਰੇਬਲ ਹੋ ਕਿ ਵੀ ਤੁਸੀਂ ਕੀ ਕਰ ਰਹੇ ਹੋ। ਜਿੰਨਾ ਮਰਜ਼ੀ ਤੁਸੀਂ ਦੁਨੀਆ 'ਚ ਆਪਣਾ ਇੱਕ ਇਮੇਜ ਬਣਾ ਕੇ ਰੱਖੋਗੇ, ਤੁਸੀਂ ਬੜੇ ਭਲੇ ਲੋਕ, ਬੜੇ ਸੰਤ, ਬੜੇ ਉੱਚੇ ਕਿਰਦਾਰ ਦੇ ਵਿੱਚੋਂ ਤੁਸੀਂ ਸਿਰੇ ਦੇ ਚੋਰ ਔਰ ਸਿਰੇ ਦੇ ਬੇਈਮਾਨ ਹੋਵੋ। ਔਰ ਇਹੀ ਮੈਸੇਜ ਹੈ। ਔਰ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਇਹ ਸ਼ਹੀਦੀ ਹਫਤਾ, ਜਿਸ ਨੂੰ ਸਫਰੇ ਸ਼ਹਾਦਤ ਕੋਈ ਪਹਿਲਾਂ ਦਾ ਘੜਿਆ ਸ਼ਬਦ ਤਾਂ ਨਹੀਂ ਹੈ, ਇਹਦਾ ਸ਼ੁਰੂਆਤ ਤਾਂ ਹੁਣ ਤੋਂ ਹੀ ਹੋਈ, ਪਰ ਮੈਨੂੰ ਇਹ ਲਫ਼ਜ਼ ਚੰਗਾ ਲੱਗਾ ਕਿ ਵੀ ਇਹ ਜਿਹੜਾ ਸ਼ਹਾਦਤ ਦਾ ਸਫ਼ਰ ਹੁੰਦਾ ਹੈ, ਇਸ ਚੋਂ ਜਦੋਂ ਤੁਸੀਂ ਗੁਜ਼ਰਦੇ ਹੋ ਤੇ ਫਿਰ ਤੁਸੀਂ ਮਹਿਫੂਜ਼ ਕਿਲਿਆਂ 'ਚ ਨਹੀਂ ਹੁੰਦੇ, ਤੁਸੀਂ ਖੁੱਲ੍ਹੇ 'ਚ ਹੁੰਦੇ ਹੋ। ਤੁਹਾਨੂੰ ਖੂਨੀ ਦਰਿਆ ਕ੍ਰਾਸ ਕਰਨੇ ਪੈਂਦੇ ਨੇ, ਖੂਨੀ ਸਰਸੇ ਲੰਘਣੇ ਪੈਂਦੇ ਨੇ,
ਚਾਰ ਚਫੇਰੇ ਦੁਸ਼ਮਣ ਦੇ ਤੀਰ ਤੁਫੰਗਾਂ ਦੇ ਨਾਲ ਹੀ ਨਹੀਂ। ਇਹ ਜਦੋਂ ਤੁਸੀਂ ਦੁਨੀਆ ਦੇ ਤਾਣਿਆਂ ਮੀਣਿਆਂ 'ਚੋਂ ਗੁਜ਼ਰਦੇ ਹੋ, ਹਾਰਡਸ਼ਿਪ 'ਚੋਂ ਗੁਜ਼ਰਦੇ ਹੋ, ਫਿਰ ਉਹ ਵਕਤ ਵੀ ਆਉਂਦਾ ਹੈ ਕਿ ਤੁਸੀਂ ਸੱਚ ਦੇ ਪਾਂਧੀ ਹੋ ਤੇ ਤੁਹਾਨੂੰ ਲੱਖਾਂ ਦਾ ਟਾਕਰਾ ਕਰਨਾ ਪੈਂਦਾ ਜਿਹੜੇ ਤੁਹਾਨੂੰ ਸੱਚ ਤੋਂ, ਈਮਾਨ ਤੋਂ ਡਿੱਗਣਾ ਚਾਹੁੰਦੇ ਨੇ। ਔਰ ਇਸ ਸਫ਼ਰ ਦੇ ਵਿੱਚ ਪਰਿਵਾਰ ਵੀ ਵਿਛੜਦੇ ਨੇ, ਬੱਚੇ ਵੀ ਸ਼ਹੀਦ ਹੁੰਦੇ ਨੇ ਤੇ ਅਲਟੀਮੇਟਲੀ ਇਹ ਸਫ਼ਰ ਸ਼ਹਾਦਤ ਦਾ ਸਫ਼ਰ ਹੀ ਅਸਲ ਵਿੱਚ ਰੱਬ ਨਾਲ ਮਿਲਾਪ ਦਾ ਸਫ਼ਰ ਹੈ। ਇਹੀ ਉਹ ਸਫ਼ਰ ਹੈ ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਫਰਮਾਇਆ ਸੀ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣ, ਕਿ ਇਹ ਰਸਤਾ ਜਿਹੜਾ ਖੰਡੇ ਦੀ ਧਾਰ ਤੋਂ ਤਿੱਖਾ ਹੈ ਤੇ ਵਾਲ ਤੋਂ ਬਰੀਕ ਹੈ, ਇਸ ਰਸਤੇ ਤੇ ਤੁਰਨਾ ਪੈਂਦਾ। ਔਰ ਇਹੀ ਰਸਤਾ ਜਿਹੜਾ ਅਸਲ ਦੇ ਵਿੱਚ ਰੱਬ ਨੂੰ ਪਾਉਣ ਵਾਲੇ ਜਿਹੜੇ ਰੱਬ ਦੇ ਆਸ਼ਿਕ ਨੇ, ਰੱਬ ਦੇ ਇਸ਼ਕ ਦੇ ਵਿੱਚ, ਜਨੂਨ ਦੇ ਵਿੱਚ ਦੁਨੀਆ ਤੋਂ ਬੇਪਰਵਾਹ ਹੋ ਜਾਂਦੇ ਨੇ, ਉਹਨਾਂ ਨੂੰ ਦੁਨੀਆ ਕਿਵੇਂ ਦੇਖਦੀ ਹੈ, ਕਿਵੇਂ ਸਮਝਦੀ ਹੈ, ਗੁਰੂ ਨਾਨਕ ਸਾਹਿਬ ਨੇ ਖੁਦ ਆਪਣੇ ਅਲਫਾਜ਼ ਦੇ ਵਿੱਚ ਬਿਆਨਿਆ, ਕੋ ਕਹੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਇਹ ਬੌਰਾਪਨ, ਇਹ ਸ਼ਦਾਈਪੁਣਾ, ਇਹ ਜਨੂਨ, ਔਰ ਇਸ ਨੂੰ ਕਿਉਂਕਿ ਦੁਨੀਆ ਤਾਂ ਹਿਸਾਬ ਕਿਤਾਬ ਦੀ ਉਸ ਗਿਣਤੀਆਂ ਮਿਣਤੀਆਂ ਦੀ ਹੈ। ਔਰ ਮੈਂ ਅਕਸਰ ਇਹ ਬਿਆਨ ਕਰਦਾ ਕਿ ਜਦੋਂ ਅਸੀਂ ਸ਼ਲੋਕ ਵਾਰਾਂ ਤੇ ਵਧੀਕ 'ਚ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਪੜ੍ਹਦੇ ਹਾਂ, ਅਸੀਂ ਦੁਹਰਾ ਰਹੇ ਹਾਂ ਆਲਮੋਸਟ ਇਹਨਾਂ ਦਿਨਾਂ 'ਚ ਰੋਜ਼ਾਨਾ ਹੀ, ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਤਾਂ ਹਰ ਇੱਕ ਨੂੰ ਯਾਦ ਵੀ ਹੈ ਜ਼ਬਾਨੀ, ਔਰ ਅਸੀਂ ਬੜੇ ਚਾਅ ਨਾਲ ਉਹਦੀ ਵਿਆਖਿਆ ਕਰਦੇ ਹਾਂ। ਪਰ ਇਸ ਸ਼ਲੋਕ ਤੋਂ, ਸ਼ਲੋਕ ਵਾਰਾਂ ਤੋਂ ਵਧੀਕ ਦਾ ਉਹ ਅਗਲਾ ਸ਼ਲੋਕ ਹੈ, ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ, ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਂ। ਹੁਣ ਮੈਂ ਬਹੁਤ ਵਾਰ ਤੁਸੀਂ ਪਾਠ ਕਰਦੇ ਹੋ, ਤੁਹਾਡਾ ਧਿਆਨ ਨਹੀਂ ਜਾਂਦਾ, ਮੈਂ ਕਿਹਾ ਵੀ ਇੱਕਦਮ ਇੱਕ ਪਾਸੇ ਗੁਰੂ ਸਾਹਿਬ ਨੇ ਡਿਫਾਈਨ ਕਰ ਦਿੱਤਾ ਕਿ ਜਿਹੜੇ ਪਿਆਰ ਦੀ ਖੇਡ ਖੇਡਣ ਵਾਲੇ ਨੇ, ਸਿਰ ਉਹਨਾਂ ਨੂੰ ਤਲੀ ਤੇ ਰੱਖਣਾ ਪੈਣਾ, ਔਰ ਇਸ ਰਸਤੇ ਤੇ ਆ ਕੇ ਫਿਰ ਹਿਸਾਬ ਕਿਤਾਬ ਵਾਲਾ ਕੰਮ ਨਹੀਂ ਹੈ। ਪਰ ਨਾਲ ਹੀ ਇਹ ਸ਼ਲੋਕ ਦੂਸਰਾ ਜੜ ਦਿੱਤਾ ਕਿ ਨਾਲ ਕਿਰਾੜਾ ਦੋਸਤੀ। ਕਿਰਾੜ ਕਿਸੇ ਨੂੰ ਜਿਹੜਾ ਡੈਨੀਗ੍ਰੇਟ ਕਰਨ ਲਈ ਨਹੀਂ ਹੈ, ਕਿਰਾੜ ਬਿਰਤੀ ਹੈ। ਔਰ ਇਹ ਅਕਸਰ ਜਦੋਂ ਸੁਨਿਆਰ ਮੁਨਿਆਰ ਔਰ ਅਜੇ ਵੀ ਲਹਿੰਦੇ ਪੰਜਾਬ ਜਿਹੜਾ ਦੁਕਾਨਦਾਰ ਹੈ, ਬਾਣੀ ਹੈ, ਖਾਸ ਤੌਰ ਤੇ ਜਿਹੜੇ ਹਿੰਦੂ ਬਾਣੀਏ ਸੀ, ਉਹਨਾਂ ਦੇ ਲਈ ਲਫ਼ਜ਼ ਹੈ। ਸਿੱਖ ਵੀ ਉਹਦੇ ਕਿਰਾੜ ਲਫ਼ਜ਼ ਇਸਤੇਮਾਲ, ਅਜੇ ਵੀ ਕਿਰਾੜ ਇਸਤੇਮਾਲ ਕਰਦੇ ਨੇ। ਹੁਣ ਕਿਰਾੜ ਕੀ ਹੈ? ਕਿਉਂਕਿ ਬਣਿਕ ਬਿਰਤੀ ਵੀ ਅਸੀਂ ਆਮ ਜ਼ੁਬਾਨ 'ਚ ਕਹਿੰਦੇ ਹਾਂ ਕਿ ਭਾਈ ਇਹ ਤਾਂ ਬਣਿਕ ਬਿਰਤੀ ਹੈ, ਬਾਣੀਏ ਵਾਲੀ ਬਿਰਤੀ ਹੈ। ਹੁਣ ਬਾਣੀਆ ਹਿਸਾਬ ਕਿਤਾਬ ਦੇ ਨਾਲ ਦੇਖਦਾ, ਲਾਭਹਾਨ ਦੇਖਦਾ ਇਸ। ਔਰ ਇਹੀ ਜਦੋਂ ਮੈਂ ਅਕਸਰ ਇੱਕ ਉਹ ਦੁਹਰਾਉਂਦਾ ਹੁੰਦਾ ਕਿ ਭਾਈ ਕਿਸੇ ਬਾਣੀਏ ਨੂੰ ਕਿਸੇ ਨੇ ਪੁੱਛਿਆ, ਮਰ ਵੀ ਗਿਆ ਜਦੋਂ, ਕਿ ਲਾਲਾ ਜੀ ਸਵਰਗ में जाओगे ਕਿ ਨਰਕ में? ਉਹਨੇ ਕਿਹਾ ਜੀ 2 ਪੈਸੇ ਜ਼ਿਆਦਾ ਕਹਾਂ ਮਿਲेंगे। ਹੁਣ ਇਹ ਬਣਕ ਬਿਰਤੀ ਹੈ ਕਿ ਜਦੋਂ ਤੁਸੀਂ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਦੇ ਹੋ ਕਿ ਜੀ ਆ ਮੈਂ ਲੱਗਿਆ ਕੰਮ ਕਰਨੇ ਤੇ ਮੈਨੂੰ ਫਾਇਦਾ ਕੀ ਹੋਊਗਾ। ਇਸੇ ਲਈ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਫਾਇਦਾ ਲਾਭ ਕਿਰਾੜ ਵਾਲੇ ਨੇ, ਇਹ ਪ੍ਰੇਮ ਖੇਡ ਦੇ ਤੋਂ ਬਾਹਰ ਨੇ। ਪ੍ਰੇਮ ਖੇਡ ਵਾਲੇ ਤਾਂ ਉਹ ਆ ਕੇ ਜਿਹੜੇ ਨੇ ਉਹ ਅੱਗ ਦੇ ਭਬੂਕੇ ਵਾਂਗ ਮੱਚ ਜਾਂਦੇ ਨੇ, ਉਹ ਆਪਣਾ ਆਪਾ ਕੁਰਬਾਨ ਕਰਕੇ। ਇਹ ਵੀ ਮੈਨੂੰ ਕਈ ਵਾਰ ਜਿਹੜੇ ਕਈ ਪ੍ਰਚਾਰਕ ਜਾਂ ਦੂਜੇ ਕਹਿਣਗੇ ਜੀ ਆਹ ਚੰਗਾ ਕੰਮ ਕਰ ਜੋ, ਤੁਹਾਡਾ ਨਾਂ ਦੁਨੀਆ 'ਚ ਰਹਿ ਜਾਏਗਾ। ਮੈਨੂੰ ਇਹ ਵੀ ਕਿਰਾੜ ਹੀ ਲੱਗਦੇ ਹੁੰਦੇ ਨੇ ਕਿ ਬਈ ਇਹ ਵੀ ਕਿਰਾੜਾਂ ਦਾ ਸੌਦਾ ਹੈ, ਕੋਈ ਨਾਮ ਰਹਿਣ ਲਈ ਥੋੜ੍ਹੀ। ਤੁਸੀਂ ਇਹ ਇੱਕ ਪਿਆਰ ਦੀ ਖੇਡ ਹੈ, ਇਹਦੇ 'ਚ ਕੀ ਰਹੇਗਾ ਉਹ ਤਾਂ ਤੁਸੀਂ ਇਹਦੇ 'ਚ ਫਨਾਹ ਹੋ ਜਾਣਾ ਚਾਹੁੰਦੇ ਹੋ, ਤਬਾਹ ਹੋ ਜਾਣਾ ਚਾਹੁੰਦੇ ਹੋ। ਕੋਈ ਇਹ ਔਰ ਕਈ ਸ਼ਹੀਦਾਂ ਦੇ ਆ ਕੇ ਉਹ ਪਤਾ ਨਹੀਂ ਕਿੱਥੋਂ ਕਿਹਦਾ ਘਿਸਿਆ ਪਿਟਿਆ ਹੈ, ਇਹ ਹੈ ਉਹਨੂੰ ਕਹਿਣਗੇ ਜੀ ਸ਼ਹੀਦੋਂ ਕੀ ਚਿਤਾओं पर लगेंगे हर बरस मेले, वतन पे मरने वालों का बस यही बाकी निशान होगा। और ਇਹ ਇਨਫੈਕਟ ਜਿਹਨੇ ਵੀ ਕਿਹਾ ਉਹਨੇ ਤਾਂ ਇਹ ਰਿਡੀਕਿਊਲ ਕੀਤਾ ਹੋਏਗਾ ਸ਼ਾਇਰ ਨੇ ਕਿ ਭਾਈ ਇਹ ਜਿਹੜਾ ਮੇਲੇ ਤੁਸੀਂ ਲਾਣ ਆ ਜਾਂਦੇ ਹੋ ਇੱਥੇ, ਬਸ ਆਹੀ ਸੀ ਤੁਸੀਂ ਸ਼ਹੀਦਾਂ ਦਾ ਵਿਰਸਾ, ਜਿਹੜੇ ਮਰਨ ਵਾਲੇ ਸੀ ਕੌਮ ਤੋਂ, ਵਤਨ ਤੋਂ, ਸੱਚ ਹੱਕ ਇਨਸਾਫ ਤੋਂ, ਸਿਰਫ ਉਹ ਮੇਲਾ ਲਾਣਾ ਹੀ ਤੁਹਾਡਾ ਕੰਮ ਰਹਿ ਗਿਆ ਸੀ। ਉਹਨਾਂ ਦਾ ਮੈਸੇਜ ਕਿੱਥੇ ਹੈ? ਮੈਸੇਜ ਤਾਂ ਇਹ ਹੋਏਗਾ, ਲੇਕਿਨ ਉਹ ਇਸ ਗੱਲ ਨੂੰ ਵੱਡਾ ਕਰਕੇ ਦੱਸਣ ਦੇਖੋ ਜੀ ਮੇਲੇ ਲੱਗ ਰਹੇ ਨੇ ਔਰ ਇਹ ਉਹਨਾਂ ਨੂੰ ਬਹੁਤ ਯਾਦ ਕੀਤਾ ਜਾ ਰਿਹਾ। ਹੁਣ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਏ ਕਿ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ। ਜੇ ਤੁਸੀਂ ਕਿਰਾੜ ਬਿਰਤੀ ਹੋਵੋਗੇ, ਹਾਣ ਲਾਭ ਵਿਚਾਰ ਕੇ ਜਿਹੜਾ ਇਸ ਪਾਸੇ ਹੋਵੋਗੇ, ਫਿਰ ਤੁਸੀਂ ਕੂੜ ਦੇ ਨਾਲ ਹੀ ਖੜੋਗੇ।
ਔਰ ਕੂੜ ਦੇ ਵਿੱਚ ਹੀ ਪਏ ਰਹੋਗੇ, ਕੂੜ ਦੇ ਵਿੱਚ ਹੀ ਜਿਹੜੇ ਤਬਾਹ ਹੋਏਗੇ। ਔਰ ਤੁਹਾਨੂੰ ਕਿਉਂਕਿ ਜਿਹੜੇ ਹਾਣ ਲਾਭ ਵਾਲੇ ਹੁੰਦੇ ਨੇ, ਮਰਨ ਨਾ ਜਾਪੀ ਮੂਲਿਆ, ਇਹਦਾ ਇੱਕ ਇਤਿਹਾਸਕ ਪੱਖ ਵੀ ਹੈ ਮੂਲੇ ਦੇ ਨਾਲ ਜੋੜ ਕੇ ਕਿ ਉਸਨੇ ਕਿਵੇਂ ਅਲਟੀਮੇਟਲੀ ਉਹ ਵੀ ਹਿਸਾਬ ਕਿਤਾਬ ਦੇ ਉਸ ਚੱਕਰ ਦੇ ਵਿੱਚ ਡਿੱਗ ਪਿਆ। ਇੱਕ ਪਾਸੇ ਕਦੇ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਤੁਰਨ ਨੂੰ ਤਿਆਰ ਸੀ, ਕਿਸੇ ਪਾਸੇ ਵੀ ਕਿ ਉਹ ਜਦੋਂ ਤੁਸੀਂ ਬਣਕ ਬਿਰਤੀ 'ਚ ਆ ਜਾਂਦੇ ਹੋ ਫਿਰ ਤੁਹਾਨੂੰ ਮੌਤ ਭੁੱਲ ਜਾਂਦੀ ਹੈ, ਫਿਰ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਭਾਈ ਤੁਸੀਂ ਕਿਸ ਪਾਸੇ ਜਾਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਅਸੀਂ ਇਸ ਰਸਤੇ 'ਤੇ ਤੁਰੇ ਹੋਏ, ਫਿਰ ਇਸ ਹਫਤੇ ਦੇ ਵਿੱਚ ਸਾਡੇ ਲਈ ਇਹ ਮੌਕਾ ਵੀ ਹੈ ਕਿ ਅਸੀਂ ਆਪਣੇ ਆਪ ਨੂੰ ਵੀ ਪੁੱਛੀਏ ਕਿ ਭਾਈ ਕਿਤੇ ਸਾਡੇ ਡਿਫਰੈਂਟ, ਵੈਸੇ ਤਾਂ ਸਾਈਕੋਲੋਜੀਕਲੀ ਵੀ ਜਿਹੜੇ ਲੋਕ ਡਿਫਰੈਂਟ ਜੀ ਰਹੇ ਹੁੰਦੇ ਨੇ ਉਹਨਾਂ ਲਈ ਉਹ ਸਪਲਿਟ ਪਰਸਨੈਲਿਟੀ ਉਹਨੂੰ ਕਹਿੰਦੇ ਨੇ, ਕਿ ਇਹ ਵੀ ਕਹਿੰਦੇ ਨੇ ਜੀ ਇਹ ਡਬਲ ਜੀ ਰਿਹਾ, ਇਹਦੀਆਂ ਦੋ ਜ਼ਿੰਦਗੀਆਂ ਨੇ। ਲੇਕਿਨ ਮੈਨੂੰ ਤਾਂ ਕਈ ਵਾਰੀ ਲੱਗਦਾ ਹੁੰਦਾ ਵੀ ਡਬਲ ਕੀ, ਅਸੀਂ ਤਾਂ ਪਤਾ ਨਹੀਂ ਕਿੰਨੇ ਮਲਟੀਪਲ ਪਰਸਨੈਲਿਟੀਜ਼ ਜੀ ਰਹੇ ਹੁੰਦੇ ਆ। ਅਸੀਂ ਉਹੀ ਗੱਲ ਕਿਤੇ ਕਹਿੰਦੇ ਆ ਜੋ ਅਗਲਾ ਸੁਣਨਾ ਚਾਹੁੰਦਾ ਹੈ। ਸੱਚ ਦੇ ਉੱਤੇ ਜਿਹੜਾ ਸੱਚ ਬੋਲਣ ਵਾਲਾ ਐਵੇਂ ਥੋੜ੍ਹੀ ਉਹਨਾਂ ਕਿਹਾ ਵੀ ਸੱਚ ਜਿਹੜਾ ਹੈ ਉਹ ਨੰਗਾ ਹੁੰਦਾ ਹੈ ਜਾਂ ਸੱਚ ਕੌੜਾ ਲੱਗਦਾ। ਇਸ ਲਈ ਲੱਗਦਾ ਕਿਉਂਕਿ ਅਸੀਂ ਉਸ ਜੀਵਨ ਦੇ ਵਿੱਚ ਜੀ ਰਹੇ ਹਾਂ ਜਿੱਥੇ ਸੱਚ ਹੋਰ ਹੈ ਤੇ ਜੋ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ ਉਹ ਗੱਲ ਹੋਰ ਹੈ। ਸੋ ਅਸੀਂ ਮੁੜੀਏ ਇਹਨਾਂ ਦਿਨਾਂ ਦੇ ਵਿੱਚ 4 ਚੁਫੇਰੇ ਜਿਵੇਂ ਮੈਂ ਕਿਹਾ। ਔਰ ਹਾਲਾਂ ਕੱਲ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦੀ ਕਾਲ ਆਈ ਤੇ ਉਹਨਾਂ ਨੇ ਕਿਹਾ ਜੀ ਮੈਂ ਤਾਂ ਇਹ ਦੇਖ ਰਿਹਾ ਵੀ ਤੁਸੀਂ ਜਿਵੇਂ ਇਤਿਹਾਸ ਬਿਆਨ ਰਹੇ ਹੋ, ਜਿਹੜੇ ਏਡੇ ਪ੍ਰਚਾਰਕ ਤੇ ਵਿਚਾਰੇ ਦੂਜੇ ਨੇ ਉਹਨਾਂ ਦੇ ਢਿੱਡ ਤੇ ਲੱਤ ਮਾਰ ਰਹੇ, ਉਹਨਾਂ ਨੂੰ ਕਿਹਨੇ ਸੁਣਨੇ। ਮੈਂ ਕਿਹਾ ਪਤਾ ਨਹੀਂ ਉਹਨਾਂ ਦਾ ਕੰਪਲੀਮੈਂਟ ਸੀ ਜਾਂ ਇਸ ਢੰਗ ਨਾਲ ਸੀ ਕਿ ਭਾਈ ਅਸੀਂ ਐਨਾਲਿਟੀਕਲ ਪ੍ਰੋਗਰਾਮ 'ਚੋਂ ਨਿਕਲ ਕੇ ਹਿਸਟੋਰੀਕਲ ਨੈਰੇਟਿਵ 'ਚ ਆ ਗਏ। ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਅਸਲ 'ਚ ਤੁਸੀਂ ਜਿਸ ਵਕਤ 'ਚੋਂ ਗੁਜ਼ਰ ਰਹੇ ਹੁੰਦੇ ਹੋ ਉਹ ਸਮਾਂ ਤੁਹਾਡੇ ਤੇ ਪ੍ਰਭਾਵ ਛੱਡ ਰਿਹਾ ਹੁੰਦਾ। ਇਕੱਲਾ ਇਹੀ ਨਹੀਂ ਹੁੰਦਾ। ਹੁਣ ਤਾਂ ਅਸੀਂ ਉਹਨਾਂ ਇਤਿਹਾਸਿਕ ਦਿਨਾਂ 'ਚੋਂ ਗੁਜ਼ਰ ਰਹੇ ਹਾਂ। ਹੁਣ ਜਿਨ੍ਹਾਂ ਨੇ ਰਾਗ ਬਣਾਏ, ਔਰ ਹਰ ਅੱਡ ਸਮੇਂ ਦਾ ਰਾਗ ਹੈ। ਜੇ ਰਾਗ ਆਸਾ ਸਵੇਰ ਦਾ ਰਾਗ ਹੈ, ਦੁਪਹਿਰ ਵੇਲੇ ਕਿਹੜਾ ਰਾਗ ਹੈ, ਸ਼ਾਮ ਨੂੰ ਕੀ ਰਾਗ ਹੈ, ਕਿਉਂਕਿ ਇੱਕ ਤਾਂ ਜਿਹੜਾ ਈਵਨ ਦਿਨ ਵੀ ਬੀਤ ਰਿਹਾ ਹੁੰਦਾ ਉਹਦੇ 'ਚ ਜੋ ਸਵੇਰ ਦਾ ਮਾਹੌਲ ਹੁੰਦਾ। ਜੇ ਗੁਰੂ ਸਾਹਿਬ ਨੇ ਇਸ ਨੂੰ ਅੰਮ੍ਰਿਤ ਵੇਲਾ ਕਿਹਾ, ਅਸੀਂ ਬਹੁਤ ਸਾਰੇ ਜਿਹੜੇ ਆ ਭਾਗਹੀਣ ਹੈ ਕਿ ਅਸੀਂ ਇਸ ਅੰਮ੍ਰਿਤ ਵੇਲੇ ਨੂੰ ਨਹੀਂ ਸੰਭਾਲ ਪਾਉਂਦੇ ਹਾਂ। ਜ਼ਿੰਦਗੀ ਦਾ ਸਟਾਈਲ ਇਸ ਕਿਸਮ ਦਾ, ਮੈਂ ਵੀ ਉਹਨਾਂ 'ਚ ਸ਼ਾਮਲ ਹਾਂ, ਮੈਂ ਬਹੁਤ ਵਾਰ ਰਿਗਰੈਟ ਵੀ ਕਰਦਾ। ਲੇਕਿਨ ਜੇ ਉਹ ਅੰਮ੍ਰਿਤ ਵੇਲਾ ਹੈ ਤੇ ਜੋ ਉਸ ਵੇਲੇ ਦੀਆਂ ਤਰੰਗਾਂ ਨੇ, ਜੋ ਉਸ ਵੇਲੇ ਦਾ ਮਾਹੌਲ ਸੁਰਤ ਦੇ ਉੱਤੇ ਹੈ, ਉਹ ਉਸ ਵੇਲੇ ਹੀ ਹੋ ਸਕਦਾ। ਜਿਉਂ-ਜਿਉਂ ਦਿਨ ਚੜ੍ਹਦਾ ਹੈ ਖੰਡਾ ਤੁਹਾਡੀ ਸੁਰਤ ਦਾ ਵੀ ਹੁੰਦਾ ਹੈ। ਔਰ ਇਸੇ ਲਈ ਹਰ ਵਕਤ ਦਾ ਰਾਗ ਹੈ। ਦੁਪਹਿਰ ਦਾ ਵੱਖਰਾ ਰਾਗ ਹੈ, ਜਦੋਂ ਸੂਰਜ ਡੁੱਬ ਰਿਹਾ ਹੈ ਉਦੋਂ ਵੱਖਰਾ ਹੈ, ਔਰ ਰਾਤ ਦਾ ਰਾਗ ਜਿਹੜਾ ਉਹ ਵੱਖਰਾ ਹੈ। ਹੁਣ ਜੇ ਮਨ ਦੀਆਂ ਤੰਦਾਂ ਦੇ ਉੱਤੇ, ਮਨ ਦੇ ਸਾਡੇ ਅੰਦਰਲੇ ਬਹਾਅ ਦੇ ਉੱਤੇ ਇੰਨਾ ਜਿਹੜਾ ਸੂਖਮ ਅਸਰ ਹੁੰਦਾ ਹੈ ਜੋ ਵੀ ਚੱਲ ਰਿਹਾ ਹੈ, ਔਰ ਕਿਵੇਂ ਜਿਹੜਾ ਰਾਗ ਸਾਡੇ ਮੂਡ ਨੂੰ ਬਦਲਦਾ ਹੈ, ਤੇ ਫਿਰ ਅਸੀਂ ਇਹ ਦੇਖੀਏ ਵੀ ਜੇ ਸੱਚਮੁੱਚ ਅਸੀਂ ਉਸ ਇਤਿਹਾਸ ਨੂੰ ਜੀ ਰਹੇ ਹੋਈਏ, ਜਿਵੇਂ ਅੱਜ ਕੱਲ੍ਹ ਇਹ ਚੱਲ ਰਹੇ ਨੇ ਦਿਨ ਅਨੰਦਪੁਰ ਦੇ ਕਿਲ੍ਹੇ ਦੇ ਛੱਡਣ ਤੋਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਔਰ ਦੂਸਰਾ, ਤੇ ਫਿਰ ਹੁਣ ਬਹੁਤ ਵਾਰ ਜਿਵੇਂ ਮੈਂ ਅਕਸਰ ਇਹਨਾਂ ਦਿਨਾਂ 'ਚ ਜ਼ਿਕਰ ਕੀਤਾ ਕਿ ਇਤਿਹਾਸ ਦਾ ਇੱਕ ਵੱਡਾ ਸੋਮਾ ਸਾਡਾ ਸਰਸਾ ਦੇ ਭੇਟਾ ਚੜ੍ਹ ਗਿਆ, ਖੂਨੀ ਸਰਸਾ। ਔਰ ਜਿਹਨੂੰ ਮੈਂ ਇੱਕ ਵਿਦਿਆ ਸਾਗਰ ਗ੍ਰੰਥ 32 ਮਣ ਦਾ ਕਿਹਾ ਸੀ, ਮੈਂ ਕਿਤੇ 32 ਪੜ੍ਹਿਆ ਸੀ, ਪਰ 1-2 ਦਿਨ ਪਹਿਲਾਂ ਹੀ ਮੈਂ ਕਿਤੇ ਹੋਰ ਉਹਨੂੰ ਡਬਲ ਚੈੱਕ ਕਰ ਰਿਹਾ ਸੀ ਕਿ ਉਹਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ 9 ਮਣ ਦਾ ਗ੍ਰੰਥ ਵੀ ਕਿਹਾ। ਪਰ ਜੋ ਵੀ ਮਣ 9 ਸੀ ਜਾਂ 32 ਸੀ, ਲੇਕਿਨ ਇਹ ਹੈ ਵੀ ਉਹ ਇਕੱਲਾ ਇੱਕ ਨਹੀਂ ਸੀ, ਬਹੁਤ ਸਾਰਾ ਜਿਹੜਾ ਇਤਿਹਾਸ। ਹੁਣ 10ਵੇਂ ਪਾਤਸ਼ਾਹ ਲਗਭਗ 9 ਸਾਲ ਦੀ ਉਮਰ 'ਚ ਗੁਰਗੱਦੀ 'ਤੇ ਬੈਠਦੇ ਨੇ, ਔਰ ਜੇ ਉਹਨਾਂ 42 ਸਾਲ ਦੀ ਉਮਰ 'ਚ ਜੋਤੀ ਜੋਤ ਸਮਾਉਂਦੇ ਨੇ। ਸਿਰਫ ਉਹਨਾਂ ਦਾ 2.5 ਸਾਲ ਦੇ ਲਗਭਗ ਦਾ ਪੀਰੀਅਡ ਹੈ ਜਦੋਂ ਕਿ ਉਹ ਪੌਂਟਾ ਸਾਹਿਬ ਜਿਹੜਾ ਉਹਨਾਂ ਨੇ ਵਸਾਇਆ ਉੱਥੇ ਰਹੇ। ਉੱਥੇ ਵੀ 52 ਕਵੀ ਔਰ ਬਹੁਤ ਸਾਰੀਆਂ ਰਚਨਾਵਾਂ ਹੁੰਦੀਆਂ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ 1704 'ਚ ਜਦੋਂ ਅਨੰਦਪੁਰ ਸਾਹਿਬ ਉਹ ਛੱਡਦੇ ਨੇ ਤੇ 1708 'ਚ ਜੋਤੀ ਜੋਤ ਸਮਾਉਂਦੇ ਨੇ। ਸੋ ਇਹ ਆਲਮੋਸਟ ਜਿਹੜੇ 4 ਸਾਲ ਦਾ ਇਹ ਪੀਰੀਅਡ ਹੈ ਜਦੋਂ ਗੁਰੂ ਸਾਹਿਬ ਅਨੰਦਪੁਰੀ ਤੋਂ ਬਾਹਰ ਰਹੇ, ਔਰ 2.5 ਸਾਲ ਤੁਸੀਂ ਪੌਂਟਾ ਸਾਹਿਬ ਦਾ, 6.5 ਸਾਲ ਇਹ ਕੱਢ ਕੇ, ਸੋ 30+ ਈਅਰਸ ਜਿਹੜੇ ਨੇ ਲਗਭਗ
32-33 ਸਾਲ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ ਨੇ। ਹੁਣ ਉਸ ਸਾਰੇ ਪੀਰੀਅਡ 'ਚ ਜੋ ਕੁਝ ਵੀ 52 ਕਵੀ ਤਾਂ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਜਦੋਂ ਗੁਰੂ ਸਾਹਿਬ ਪੌਂਟਾ ਸਾਹਿਬ ਨੇ ਉਦੋਂ ਬਿਲਕੁਲ ਯੰਗ ਉਮਰ ਹੈ, ਅਰਲੀ 20s ਨੇ। ਸੋ ਉਹ ਸਾਰਾ ਇਤਿਹਾਸਕ ਸਰੋਤ ਸਾਡੇ ਚਲੇ ਗਏ। ਸੀਨਾ ਬਸੀਨਾ ਕੁਛ ਜਿਹੜਿਆਂ ਦੀ ਕੁਛ ਨਕਲ ਹੋਈ, ਜਿਹੜੀਆਂ ਕਾਪੀਜ਼ ਸੀ ਉਹਨਾਂ ਦੇ ਨਾਲ ਜੁੜੀ ਹੋਈ ਗੱਲ। ਔਰ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਮੈਂ ਸਮੇਂ ਦੇ ਵਿੱਚ ਕਿਵੇਂ ਤੁਸੀਂ ਵਿਜ਼ਿਟ, ਹੁਣ ਜਿਹੜਾ ਮੁਲਾਂਕਣ ਉਸ ਸਮੇਂ ਦੇ ਇਤਿਹਾਸ ਦਾ, ਜੇ ਮੈਂ 20ਵੀਂ ਸਦੀ ਦੀ ਗੱਲ ਕਰਾਂ, ਜਦੋਂ ਸੁਰਤ ਦੇ ਖੰਭਾਂ ਦੀ ਗੱਲ ਕਰਦੇ ਹਾਂ, ਸੁਰਤ ਤੁਹਾਡਾ ਅਨੁਭਵ ਹੈ। ਹੁਣ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਕਲਗੀਧਰ ਚਮਤਕਾਰ ਇਹ ਲਿਖੇ। ਔਰ ਬਹੁਤ ਸਾਰਾ ਅਨੰਦਪੁਰ ਸਾਹਿਬ ਦਾ ਇਤਿਹਾਸ, ਜਿਨ੍ਹਾਂ 'ਚ ਕੁਝ ਕਰੈਕਟਰ ਬੇਸ਼ੱਕ ਤੁਹਾਨੂੰ ਕਿਸੇ ਹਿਸਟੋਰੀਕਲ ਸੋਰਸ 'ਚੋਂ ਸਜੀਵ ਹੁੰਦੇ ਜਾਂ ਉਹਨਾਂ ਦੇ ਸਬੂਤ ਨਹੀਂ ਮਿਲਦੇ, ਪਰ ਭਾਈ ਵੀਰ ਸਿੰਘ ਸੁਰਤ ਦੇ ਖੰਭਾਂ 'ਤੇ ਜਾ ਕੇ ਮਾਨੋ ਅਨੰਦਪੁਰ ਦੀ ਧਰਤੀ ਤੋਂ ਉਹਨਾਂ ਕਰੈਕਟਰਸ ਨੂੰ ਬਿਆਨਦੇ ਨੇ। ਔਰ ਉਹਨੂੰ ਬੜਾ ਉਹਨਾਂ ਨੇ ਅੰਦਾਜ਼ ਤਾਂ ਉਹਨਾਂ ਦਾ ਬਿਆਨਣ ਦਾ ਡਰਾਮਾਈ ਹੈ। ਔਰ ਇਸ ਲਈ ਕਈ ਜਿਹੜੇ ਬਿਲਕੁਲ ਹਿਸਟੋਰੀਕਲ ਕ੍ਰਾਈਟੇਰੀਆ ਨਾਲ ਦੇਖਣਾ ਚਾਹੁੰਦੇ ਨੇ ਉਹਨੂੰ ਫਿਕਸ਼ਨ ਦੇ ਰੂਪ 'ਚ ਦੇਖਦੇ ਨੇ। ਪਰ ਮੈਂ ਇਸੇ ਤਰ੍ਹਾਂ ਦੂਸਰੇ ਜਿਹੜੇ ਵੱਡੀ ਸਾਡੀ ਮਿਸਟਿਕ ਸ਼ਖਸੀਅਤ ਪ੍ਰੋਫੈਸਰ ਪੂਰਨ ਸਿੰਘ, ਹੁਣ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਜੇ ਤੁਸੀਂ ਉਹਨਾਂ ਦੀ ਜਿੰਨੀ ਕੁ ਵੀ ਬਹੁਤ ਸਾਰਾ ਲਿਟਰੇਚਰ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਦਿੱਤਾ, ਪੰਜਾਬੀ 'ਚ ਲਿਖਿਆ, ਤੁਹਾਨੂੰ ਉਹਦੇ ਸੋਰਸ ਨਹੀਂ ਮਿਲਣ। ਪਰ ਇਹ ਉਹ ਰੂਹਾਂ ਨੇ ਜਿਹੜੀਆਂ ਸਮੇਂ ਦੀ ਹੱਦ ਸੀਮਾ ਨੂੰ ਜਿਹੜੀ ਕਰੰਟ 'ਚ ਅਸੀਂ ਦੇਖ ਸਕਦੇ ਹਾਂ, ਜਾਂ ਇਤਿਹਾਸ ਤਾਂ ਇੱਕ ਇਤਿਹਾਸ ਹੋਣ ਦੇ ਉਹ ਤਾਂ ਅੰਕੜੇ ਨੇ, ਲੇਕਿਨ ਉਸ ਤੋਂ ਬਿਯੋਂਡ ਜਾ ਕੇ ਉਹ ਉਸ ਸੁਰਤ ਦੇ ਖੰਭਾਂ ਦੇ ਉੱਤੇ ਪਿਆਰੇ ਦੇ ਪ੍ਰੀਤਮ ਦੇ ਦੇਸ਼ 'ਚ ਆ ਕੇ ਜਿਸ ਤਰ੍ਹਾਂ ਨਾਲ ਉਹ ਦੇਖ ਰਹੇ ਨੇ, ਉਹਨਾਂ ਨੇ ਉਹਨੂੰ ਬਿਆਨਣ ਦੀ ਕੋਸ਼ਿਸ਼ ਕੀਤੀ। ਔਰ ਇਹਨਾਂ ਸਾਰਿਆਂ 'ਚੋਂ ਜਿਹੜੇ ਉਹ ਕਿਰਦਾਰ ਨਿਕਲਦੇ ਨੇ, ਉਹ ਬੇਸ਼ੱਕ ਹੁਣ ਮੈਂ ਦੇਖ ਰਿਹਾ ਵੀ ਜਿਹੜਾ ਜਦੋਂ ਦਾ ਸਫਰੇ ਸ਼ਹਾਦਤ ਨਗਰ ਕੀਰਤਨ ਦਾ ਰੂਪ ਸ਼ੁਰੂ ਹੋਇਆ, ਬਹੁਤ ਸਾਰੇ ਜਿਹੜੇ ਨੇ ਪ੍ਰਚਾਰਕ ਕੁਛ ਕਰੈਕਟਰਸ ਨੂੰ ਡਿੱਗ ਕਰ ਰਹੇ ਨੇ, ਕੁਛ ਉਹਦੇ 'ਚ ਥੋੜ੍ਹਾ ਜਿਹਾ ਮਿਰਚ ਮਸਾਲਾ ਵੀ ਲਾਇਆ ਹੁੰਦਾ ਹੈ। ਪਰ ਚਲੋ ਇਹ ਜਿਹੜਾ ਕਥਾਨਾਕ ਹੁੰਦਾ ਹੈ, ਕਥਾ ਜਾਂ ਕਿੱਸਾਕਾਰੀ ਹੁੰਦੀ ਹੈ, ਜਾਂ ਸਾਡੇ ਜਿਵੇਂ ਢਾਡੀਆਂ ਦਾ ਸੀ, ਉਹਨਾਂ ਨੂੰ ਇੰਨੀ ਕੁ ਲਿਬਰਟੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਉਹ ਸੰਗਤ ਨੂੰ ਬੰਨ੍ਹ ਕੇ ਵੀ ਰੱਖਣਾ ਔਰ ਉਸ ਦੇ ਨਾਲ ਨਾਲ ਉਹਨਾਂ ਦਾ ਹਰ ਅੰਦਾਜ਼। ਔਰ ਇਹਨੂੰ ਮੈਂ ਇਵੇਂ ਹੀ ਦੇਖਦਾ, ਕੁਛ ਜਿਹੜੀਆਂ ਅੱਜ ਕੱਲ੍ਹ ਇੰਟਰਪ੍ਰੀਟੇਸ਼ਨਸ ਨੇ ਕਿ ਜਿਵੇਂ ਖਾਸ ਤੌਰ 'ਤੇ ਜਿਨ੍ਹਾਂ ਜ਼ਮਾਨਿਆਂ ਦੇ ਜਦੋਂ ਇਹ ਕਰਬਲਾ ਦੇ ਮੈਦਾਨ ਦਾ ਜ਼ਿਕਰ ਹੁੰਦਾ ਹੈ, ਔਰ ਸਾਡੇ ਖਾਸ ਤੌਰ 'ਤੇ ਸ਼ੀਆ ਮੁਸਲਮਾਨ ਭਰਾ ਉਸ ਪੀਰੀਅਡ ਦੇ ਵਿੱਚ ਮਰਸੀਏ ਪੜ੍ਹਦੇ ਨੇ, ਹਸਨ ਹੁਸੈਨ ਉਹਨਾਂ ਦੀ ਕੁਰਬਾਨੀ, ਔਰ ਦੂਜੇ ਉਹਦੇ 'ਚ ਫਿਰ ਉਹਨਾਂ ਦੇ ਖਾਸ ਕਿੱਸਾਕਾਰ ਵੀ ਜਿਹੜੇ ਨੇ ਮਰਸੀਆ ਪੜ੍ਹਨ ਵਾਲੇ ਦੂਰੋਂ ਦੂਰੋਂ ਆਏ, ਉਹ ਉਹਨਾਂ ਦੀ ਇੱਕ ਆਪਣੀ ਐਕਸਪਰਟੀਜ਼ ਹੁੰਦੀ ਹੈ। ਹੁਣ ਸਾਡੇ ਵੀ ਇਸ ਕਿਸਮ ਦੇ ਐਕਸਪਰਟ ਜਿਹੜੇ ਨੇ ਹੋ ਗਏ ਨੇ, ਜਿਹੜੇ ਕਿ ਪੜਾਅਵਾਰ ਗੱਲ ਵੀ ਕਰਦੇ ਨੇ ਔਰ ਉਸ ਸਾਰੇ ਦੇ ਨਾਲ ਜੁੜੀ ਹੋਈ ਗੱਲ ਵੀ ਕਰਦੇ ਨੇ। ਔਰ ਕੁਛ ਜਿਹੜੇ ਕਿਰਦਾਰ ਇਸ ਸਾਰੇ ਪੀਰੀਅਡ 'ਚ, ਕਿਉਂਕਿ ਜਦੋਂ ਅਸੀਂ ਬਚਪਨ 'ਚ ਗਰੋ ਹੁੰਦੇ ਸੀ ਉਦੋਂ ਇਹ ਤਾਂ ਠੀਕ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਵੀ ਸਭਾ ਲੱਗਦੀ ਸੀ 3 ਦਿਨ ਚਮਕੌਰ ਸਾਹਿਬ ਦੀ ਹੈ, 3 ਦਿਨ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਹੈ, ਸਰਹੰਦ ਦੇ ਉਸ ਸਾਰੇ ਸਾਕੇ ਦੇ ਨਾਲ ਜੁੜਿਆ ਹੋਇਆ ਪਾਰਟ। ਔਰ ਲੋਕ ਜ਼ਮੀਨ 'ਤੇ ਸੌਂਦੇ ਸੀ, ਗੁਰਬਾਣੀ ਕੀਰਤਨ। ਪਰ ਉਹਨਾਂ ਜ਼ਮਾਨਿਆਂ 'ਚ ਵੀ ਅਜੇ ਸਾਰੀ ਰਾਤ ਕੀਰਤਨ ਦਰਬਾਰ ਜਾਂ ਢਾਡੀ ਦਰਬਾਰ ਜਾਂ ਇੰਨਾ ਕੁ ਨਹੀਂ ਸੀ ਉਹ ਜਿੰਨੀ ਸ਼੍ਰੋਮਣੀ ਕਮੇਟੀ ਦੇ ਹੁੰਦੇ ਸੀ। ਇਹੀ ਕਾਰਨ ਹੈ ਕਿ ਬਹੁਤ ਵਾਰ ਜਿੰਨਾ ਉਸ ਜਨਰੇਸ਼ਨ ਨੂੰ ਇਤਿਹਾਸ ਯਾਦ ਹੈ, ਉਹ ਮੱਸਿਆ ਤੇ ਪੂਰਨਮਾਸ਼ੀ ਮੱਸਿਆ ਲੱਗਦੀ ਸੀ, ਤਰਨਤਾਰਨ ਮੱਸਿਆ ਦਾ ਦੀਵਾਨ ਹੈ, ਜਾਂ ਜਿਨ੍ਹਾਂ ਨੇ ਖਾਸ ਤੌਰ 'ਤੇ ਆਉਣਾ ਉਹ ਅੰਮ੍ਰਿਤਸਰ ਇਹ ਨਹੀਂ ਸੀ ਸਿਰਫ ਮੱਥਾ ਟੇਕਣ ਜਾਂਦੇ ਸੀ, ਜਿਵੇਂ ਅੱਜ ਬਹੁਤ ਵਾਰੀ ਹੁੰਦਾ ਕਿ ਵੀ ਲੱਖਾਂ ਲੋਕ ਆਉਣ ਵਾਲੇ ਨੇ, ਤੁਹਾਨੂੰ ਅੰਦਰ ਜਾਣ ਦਾ ਹੀ 1.5 ਘੰਟਾ ਲੱਗ ਜਾਂਦਾ। ਉਦੋਂ ਫਰੀਡਮ ਦੇ ਨਾਲ ਮੰਜੀ ਸਾਹਿਬ ਦੀਵਾਨ ਹਾਲ ਹੈ, ਜਾਂ ਤਰਨਤਾਰਨ ਸਾਹਿਬ ਹੈ, ਮੱਸਿਆ ਦੇ ਦੀਵਾਨ ਢਾਡੀਆਂ ਦਾ ਚੱਲ ਰਿਹਾ। ਸੋ ਬਹੁਤ ਸਾਰਿਆਂ ਨੂੰ ਇਤਿਹਾਸ ਉਸ ਪੀਰੀਅਡ ਦਾ, ਉਸ ਦੌਰ ਦਾ ਉਹੀ ਯਾਦ ਹੈ ਜਿਹੜਾ ਉਹਨਾਂ ਨੇ ਸੁਣਿਆ। ਔਰ ਪੜ੍ਹਨ ਦਾ ਤਾਂ ਵੈਸੇ ਵੀ ਸ਼ੌਕ ਘੱਟ ਸੀ, ਹੈ ਵੀ ਸੋਰਸ ਘੱਟ ਸੀ, ਲੇਕਿਨ ਫਿਰ ਅਸੀਂ 20ਵੀਂ ਸਦੀ 'ਚ ਦੇਖਦੇ ਹਾਂ ਕਿ ਇੱਕ ਸੀਨਾ ਬਸੀਨਾ ਇਤਿਹਾਸ ਦਾ ਪਾਰਟ ਸੀ। ਫਿਰ ਡਾਕਟਰ ਗੰਡਾ ਸਿੰਘ, ਕਰਮ ਸਿੰਘ ਹਿਸਟੋਰੀਅਨ ਨੇ ਬਹੁਤ ਵੱਡਾ ਕੰਮ ਕੀਤਾ। ਫਿਰ ਜੇ ਮੈਂ ਬਚਪਨ ਆਪਣੇ ਦਾ ਦੇਖਾਂ ਤੇ ਫਿਰ ਤਰਲੋਕ ਸਿੰਘ ਕਰਕੇ ਹਿਸਟੋਰੀਅਨ, ਜਿਨ੍ਹਾਂ ਨੇ ਖਾਲਸਾ ਜੀ ਦੇ ਚਮਕਦੇ ਸਿਤਾਰੇ ਤੇ ਸ਼ਹੀਦ ਸਿੰਘਣੀਆਂ ਕੱਲਾ ਇੱਕ ਉਹਨਾਂ ਦੀ ਕਿਤਾਬ ਸੀ
ਸਾਡੇ ਮਾਤਾ ਜੀ ਵੀ ਬੜੇ ਚਾਅ ਨਾਲ ਪੜ੍ਹਦੇ ਸੀ। ਉਹਦੇ 'ਚ ਉਹ ਜਿਹੜੀਆਂ ਸਿੰਘਣੀਆਂ ਦਾ ਰੋਲ ਹੈ ਸਿਰਫ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਸਾਖੀ ਰੂਪ ਦੇ ਵਿੱਚ ਸੀ, ਔਰ ਖਾਲਸਾ ਜੀ ਦੇ ਚਮਕਦੇ ਸਿਤਾਰੇ ਦੇ ਵਿੱਚ ਸ਼ਹੀਦਾਂ ਦਾ ਜ਼ਿਕਰ ਸੀ। ਫਿਰ ਕਰਮ ਸਿੰਘ ਹਿਸਟੋਰੀਅਨ ਜਿਨ੍ਹਾਂ ਦੀ ਇੱਕ ਬੜੀ ਅਮਰ ਕ੍ਰਿਤ ਅਮਰ ਖਾਲਸਾ, ਮੈਨੂੰ ਅੱਜ ਵੀ ਉਸ ਦਾ ਕਿਤਾਬ ਦਾ ਛੋਟਾ ਟਰੈਕਟ ਸੀ, ਪਰ ਉਹਦੇ 'ਚ ਉਹਨਾਂ ਸਫਰਿੰਗਸ ਦਾ ਹੀ ਜ਼ਿਕਰ ਸੀ, ਪਰ ਸਫਰਿੰਗ ਦੇ ਜ਼ਿਕਰ ਇਹ ਨਹੀਂ ਸੀ ਕਿ ਵੀ ਸਿਰਫ ਤੁਸੀਂ ਵਿਰਾਗ ਦੇ ਵਿੱਚ ਅੱਖਾਂ 'ਚੋਂ ਅਥਰੂ ਹੀ ਕੇਰਨੇ ਨੇ। ਅਮਰ ਖਾਲਸਾ ਜਿਹੜਾ ਉਹ ਅਲਟੀਮੇਟਲੀ ਮੈਸੇਜ ਉਹਦਾ ਇਹੀ ਨਿਕਲਦਾ ਸੀ ਕਿ ਭਾਈ ਸਿੱਖਾਂ ਨੇ ਜਿਨ੍ਹਾਂ ਦੇ ਜ਼ਿੰਮੇ ਅਕਾਲ ਪੁਰਖ ਨੇ ਇਹ ਜਿਹੜਾ ਪਹਿਲਾਂ ਉਹਨਾਂ ਦੀ ਝੋਲੀ 'ਚ ਸ਼ਹਾਦਤਾਂ ਦੀ ਦਾਤ ਪਾਈ, ਪਰ ਕਿਵੇਂ ਖਾਲਸੇ ਦੀ ਸਪਿਰਿਟ ਅਮਰ ਰਹੀ। ਔਰ ਉਹਨਾਂ ਦਾ ਉਹ ਅਮਰ ਖਾਲਸਾ 'ਚ ਖਾਸ ਤੌਰ 'ਤੇ ਜਿਹੜਾ ਸਰਹੰਦ ਦਾ ਵਾਕਿਆ ਹੈ ਕਿ ਭਾਈ ਕਿਵੇਂ ਜਦੋਂ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਦੀ ਸ਼ਹਾਦਤ ਹੁੰਦੀ ਹੈ ਔਰ ਕਿਸ ਤਰੀਕੇ ਦੇ ਨਾਲ ਖਾਲਸਾ ਕਿਵੇਂ ਘਰ ਘਰ ਦੇ ਵਿੱਚ ਇੱਕ ਰਵੰਜ ਹੈ, ਗੁੱਸਾ ਹੈ, ਔਰ ਕਿਵੇਂ ਕਿੰਨਾ ਵਕਤ ਲੱਗਦਾ ਹੈ ਉਸ ਸਰਹੰਦ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਇਹ ਵਾਕਿਆ ਤੋਂ 6 ਸਾਲ ਬਾਅਦ ਜਿਹੜਾ ਉਹ ਵਜ਼ੀਰ ਖਾਂ ਸੁੱਚਾ ਨੰਦ ਸਜ਼ਾ ਯਾਫਤਾ ਕੀਤਾ, ਕੰਕਰ ਕੀਤਾ, ਫਤਿਹਗੜ੍ਹ ਸਾਹਿਬ ਦੇ ਮੁਕਾਮ ਦੇ ਉੱਤੇ ਝੰਡਾ ਗੱਡ ਕੇ, ਔਰ ਇਹ ਜਿਹੜੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਜਿਵੇਂ ਅੱਜ ਜੋਤੀ ਸਰੂਪ ਜਿੱਥੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੀਆਂ ਅਸਥੀਆਂ ਨੇ, ਔਰ ਦੂਸਰਾ ਉਹ ਸਾਰੇ ਨੂੰ ਪ੍ਰਗਟ ਕੀਤਾ ਜਾਂ ਜ਼ਾਹਰ ਕੀਤਾ। ਲੇਕਿਨ ਸਰਹੰਦ ਸ਼ਹਿਰ ਨੂੰ ਮੁਕੰਮਲ ਤੌਰ ਤੇ ਨਹੀਂ ਸੀ ਉਜਾੜਿਆ ਗਿਆ, ਔਰ ਜਿਹੜਾ ਸਿੱਖਾਂ ਦੇ ਅੰਦਰ ਗੁੱਸਾ ਸੀ ਕਿ ਵੀ ਉਹਨੂੰ ਕਹਿੰਦੇ ਸਿੱਖ ਗੁਰੂ ਮਾਰੀ ਸਰਹੰਦ ਸੀ, ਉਹਨੂੰ ਲਗਭਗ ਫਿਰ ਇਸ ਵਾਕਿਆ ਤੋਂ ਵੀ 50 ਸਾਲ ਹੋਰ ਲੱਗੇ। 1761 ਤੱਕ ਪਹੁੰਚਦੇ ਆ ਜਦੋਂ ਫਿਰ ਦੂਸਰੀ ਵਾਰੀ ਸਿੱਖਾਂ ਨੂੰ ਸੀ ਵੀ ਨਹੀਂ, ਇਹ ਉਹਨਾਂ ਨੇ ਜਿੱਥੇ ਸਜ਼ਾਵਾਂ ਦਿੱਤੀਆਂ ਜਿਹੜੇ ਲੋਕ ਦੋਸ਼ੀ ਸੀ, ਉਹਨਾਂ ਨੇ ਸਰਹੰਦ ਦੇ ਵੀ ਇੱਟ ਨਾਲ ਇੱਟ ਖੜਕਾਈ, ਔਰ ਕੱਲੀ ਖੜਕਾਈ ਨਹੀਂ, ਉਹਨਾਂ ਨੇ ਇਹ ਖਾਲਸੇ ਦੇ ਜਥਿਆਂ ਨੂੰ ਹੁਕਮ ਸੀ ਕਿ ਹਰ ਸਿੱਖ ਇਸ ਸ਼ਹਿਰ ਦੀਆਂ ਢਾਹ ਕੇ ਹਵੇਲੀਆਂ ਦੂਜੇ 5-5 ਇੱਟਾਂ ਜਿਹੜੀਆਂ ਨੇ ਉਹ ਦਰਿਆ ਦੇ ਵਿੱਚ ਸੁੱਟੇ, ਤਾਂ ਕਿ ਕੋਈ ਵੀ ਇੱਟ ਦੁਬਾਰਾ ਜਿਹੜੀ ਆ ਉਹ ਸਾਰੀ ਦੇ ਵਿੱਚ ਵੀ ਨਾ ਲੱਗ ਸਕੇ, ਕਿਉਂਕਿ ਗੁਰੂ ਮਾਰੀ ਸਰਹੰਦ ਹੈ। ਉਹਦੇ 'ਚ ਉਹਨਾਂ ਨੇ ਮਸੀਤਾਂ ਜਾਂ ਜਿਹੜੇ ਅੱਜ ਵੀ ਜਿੱਥੇ ਰੋਜ਼ਾ ਸ਼ਰੀਫ ਔਰ ਦੂਸਰੇ ਦੇ ਵਿੱਚ ਜਿਹੜੀਆਂ ਨੇ ਕਬਰਾਂ ਜਿਨ੍ਹਾਂ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਔਰ ਦੂਜੇ ਸ਼ਾਮਲ ਨੇ, ਉਹ ਅੱਜ ਵੀ ਮੌਜੂਦ ਨੇ, ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ। ਲੇਕਿਨ ਸਾਰੇ ਦਾ ਸਾਰਾ ਸਰਹੰਦ ਜਿਹੜਾ ਹੈ ਉਹ ਬਿਲਕੁਲ ਉਜਾੜ ਕੇ ਰੱਖ ਦਿੱਤਾ ਸੀ। ਅੱਜ ਜਿਹੜਾ ਸਰਹੰਦ ਵਸਿਆ ਹੋਇਆ ਇਹ ਦੋ ਕੋ ਉਜੜ ਕੇ ਵਸਿਆ ਹੋਇਆ, ਬਿਲਕੁਲ ਥੇ ਬਣਾ ਦਿੱਤਾ। ਔਰ ਸਰ ਕਪੂਰ ਸਿੰਘ ਉਹਨਾਂ ਨੇ ਇਹਦੀ ਟੈਸਟੀਮਨੀ ਕੀਤੀ ਸੀ, ਉਹਨਾਂ ਨੇ ਕਿਹਾ ਵੀ ਹੁਣ ਇਹਦਾ ਨਾਂ ਹੀ ਸਰਹਿੰਦ ਸੀ, ਹਿੰਦੁਸਤਾਨ ਦਾ ਸਿਰ, ਔਰ ਇਹ ਦਿੱਲੀ ਔਰ ਲਾਹੌਰ ਦੇ ਟਾਕਰੇ ਦਾ ਵੱਡਾ ਸ਼ਹਿਰ ਸੀ। ਔਰ ਅਬਦਾਲੀ ਕਿਉਂਕਿ ਕਿੰਨੀ ਵਾਰੀ 16-17 ਵਾਰੀ ਆਇਆ, ਔਰ ਪਹਿਲਾਂ ਉਹ ਹੋ ਕੇ ਗਿਆ ਸੀ 1757-58 'ਚ, ਕਿਉਂਕਿ ਸੂਬਾ ਸਰਹੰਦ ਔਰ ਦੂਸਰਾ ਉਹਦਾ ਪੜਾਅ ਹੁੰਦੇ ਸੀ, ਉਹਨੂੰ ਉਹ ਦਿੰਦੇ ਵੀ ਸੀ ਜਿਹੜਾ ਉਹਨਾਂ ਦਾ ਮਿੱਥਿਆ ਹੋਇਆ ਸੀ। ਪਰ 1761 'ਚ ਜਦੋਂ ਫਿਰ ਇਹੀ ਨਹੀਂ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਦਲ ਖਾਲਸਾ ਦੇ ਲੀਡਰ ਸੀ, ਖੋਤੇ ਦੇ ਨਾਲ ਉੱਥੇ ਹਲ ਚਲਾਇਆ, ਉਹਨੂੰ ਦੱਸਿਆ ਵੀ ਪੱਧਰਾ ਕਰਤਾ ਸੀ, ਉਹ ਸਰਹੰਦ ਨੂੰ ਸਫਾਏ ਹਸਤੀ ਤੋਂ ਮਿਟਾ ਦਿੱਤਾ ਹੈ। ਸਰ ਕਪੂਰ ਸਿੰਘ ਪਰਸ਼ੀਅਨ ਸੋਰਸ ਨੂੰ ਕੋਟ ਕਰਕੇ ਕਹਿੰਦੇ ਸੀ ਕਿ ਅਗਲੇ ਹਮਲੇ ਵੇਲੇ ਜਦੋਂ ਅਬਦਾਲੀ ਆਇਆ ਤੇ ਉਹਨੇ ਦੇਖਿਆ ਕਿ ਵੀ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸਰਹੰਦ ਕਿੱਥੇ ਚਲਾ ਗਿਆ, ਕਿ ਉੱਥੇ ਉਹਨਾਂ ਨੇ ਕਿਹਾ ਵੀ देयर वाज नॉट ए brick over brick in the whole city, ਕਿ ਉਹ ਸਾਰੇ ਉਜੜਿਆ ਹੋਇਆ ਥੇ ਬਣਿਆ, ਔਰ ਉਹਦੀਆਂ ਇੱਟਾਂ ਵੀ ਨਹੀਂ ਲੱਭਦੀਆਂ, ਕਿਤੇ ਇਹ ਵੀ ਨਹੀਂ ਕਿ ਇੱਟ ਦੇ ਉੱਤੇ ਇੱਟ ਪਈ ਹੋਏ। ਔਰ ਉਹ ਅਮਰ ਖਾਲਸਾ ਸਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਕਿ ਉਹ ਉਜੜ ਕੇ ਵਸੀ ਸਰਹੰਦ ਖਾਲਸੇ ਦੀ ਦ੍ਰਿੜਤਾ ਦਾ ਮੈਸੇਜ ਦਿੰਦੀ ਹੈ ਕਿ ਨੋ ਮੈਟਰ ਕਿੰਨੀਆਂ ਹਾਰਡਸ਼ਿਪਸ ਹਨ, ਨੋ ਮੈਟਰ ਕਿੰਨੇ ਜਿਹੜੀਆਂ ਨੇ ਤਾਕਤਵਰ ਤਾਕਤਾਂ ਜੋ ਖਾਲਸੇ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੀਆਂ ਸੀ, ਖਾਲਸੇ ਨੇ ਉਹਨਾਂ ਦੇ ਵਸਾਏ ਸ਼ਹਿਰਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਇਹ ਅਮਰ ਖਾਲਸਾ। ਔਰ ਮੈਂ ਸੱਚਮੁੱਚ ਜਦੋਂ ਦੇਖਦਾ ਕਿ ਐਟਰਨਲ ਕੈਰੈਕਟਰ ਦੀ ਗੱਲ ਕਰਦੇ ਹਾਂ, ਅਸੀਂ ਕੱਲ ਗੱਲ ਕੀਤੀ ਸੀ ਕਿ ਜੀ ਕਿਵੇਂ ਚਿਜ਼ਲਿੰਗ ਹੋਈ ਖਾਲਸੇ ਦੀ, ਕਿ ਟਿਲ ਐਟਰਨਿਟੀ ਜਿਹਨੇ ਕਾਇਮ ਰਹਿਣਾ। ਜੇ ਇਹ ਸਫਰੇ ਸ਼ਹਾਦਤ ਨਾ ਹੁੰਦਾ, ਸਰਹੰਦ ਦੀ ਕੰਧ ਨਾ ਹੁੰਦੀ, ਤੇ ਅਸੀਂ ਕਦੇ ਵੀ ਇਹ ਮਾਣ ਨਾਲ ਨਾ ਕਹਿ ਸਕਦੇ ਕਿ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਸਿੱਖੀ ਦੀ ਨੀਂਹ ਪਤਾਲ 'ਚ ਰੱਖੀ ਹੈ, ਕਿ ਭਾਈ ਉਹਨਾਂ ਨੇ, ਔਰ ਇਹੀ ਸਬਕ ਉਹਨਾਂ ਨੂੰ ਮਾਤਾ ਗੁਜਰੀ ਜੀ ਨੇ ਜਦੋਂ ਫਾਈਨਲ ਡੇ, ਕਿਉਂਕਿ
ਸੋਮਵਾਰ ਦਾ ਪ੍ਰੋਗਰਾਮ ਅਸੀਂ ਕਰਾਂਗੇ, ਜਿਹੜਾ ਕਿ 25 ਤਰੀਕ ਦਾ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਅੱਛਾ। ਔਰ ਉਹਨਾਂ ਨੂੰ ਤੁਰਨ ਲੱਗਿਆ ਉਹਨਾਂ ਨੇ ਇਹੀ ਗੱਲ ਦ੍ਰਿੜ ਕਰਵਾਈ ਸੀ ਕਿ ਮੇਰੇ ਪੋਤਰਿਓ, ਹਮਰੇ ਬੰਸ ਰੀਤ ਇਹ ਆਈ, ਸੀਸ ਜਾਏ ਪਰ ਧਰਮ ਨਾ ਜਾਈ। ਕਿ ਆਪਣੇ ਦਾਦੇ ਵੱਲ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਵੱਲ, ਸੀਸ ਦਿਆ ਪਰ ਸਿਰ ਨਾ ਦਿਆ। ਤੁਸੀਂ ਉਸ ਖਾਨਦਾਨ ਦਾ ਖੂਨ, ਉਹਨਾਂ ਗੁਰੂਆਂ ਦਾ ਤੁਹਾਡੀਆਂ ਰਗਾਂ 'ਚ ਹੈ ਜਿਨ੍ਹਾਂ ਨੇ ਆਪਣੇ ਸੀਸ ਕੁਰਬਾਨ ਕੀਤੇ ਪਰ ਆਪਣਾ ਧਰਮ ਨਹੀਂ ਛੱਡਿਆ। ਔਰ ਅੱਜ ਵੀ ਉਹ 7 ਤੇ 9 ਸਾਲ ਦੇ ਜਿਹੜੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਹਨਾਂ ਨੇ ਧਰਮ ਦਾ ਝੰਡਾ ਚੁੱਕਿਆ ਹੈ। ਔਰ ਕੌਣ ਇਸ ਉਦਾਹਰਣ ਤੋਂ ਬਾਅਦ ਕੌਣ ਮਾਂ-ਬਾਪ ਔਰ ਕੌਣ ਜਿਹੜਾ ਸਿੱਖਾਂ ਦੇ ਘਰ ਜੰਮਿਆ, ਉਹ ਆਪਣੇ ਬੱਚਿਆਂ ਨੂੰ ਉਹ ਜੇ ਉੱਥੇ ਲੈ ਕੇ ਜਾਏ, ਉੱਥੇ ਖੜਾ ਕਰਕੇ ਕਹੇ ਕਿ ਇਹ ਮੁਕਾਮ ਹੈ, ਤੇ ਫਿਰ ਸਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਜੀ ਦੂਸਰੇ ਪ੍ਰਭਾਵ ਕੀ ਪੈ ਰਹੇ ਨੇ, ਕੌਣ ਕਿੱਧਰ ਲਿਜਾ ਰਿਹਾ ਹੈ, ਕੌਣ ਕਿੱਧਰ ਕਨਵਰਟ ਕਰ ਰਿਹਾ। ਪਰ ਮੈਂ ਇਹ ਸਾਰੇ ਦੇ ਵਿੱਚ ਜਿਹੜਾ ਅਸਲੀ ਵਿਸ਼ਾ ਸਾਡਾ, ਜਿਹੜੇ ਕਰੈਕਟਰਸ ਦਾ ਜ਼ਿਕਰ ਅਸੀਂ ਰੈਗੂਲਰਲੀ ਕੀਤਾ ਹੈ, ਉਹਨਾਂ ਵੱਲ ਮੈਂ ਬਹੁਤਾ ਨਹੀਂ ਜਾਵਾਂਗਾ। ਪਰ ਕੁਛ ਨਾਂ ਜਿਹੜੇ ਇਸ ਸਾਰੇ 'ਚ, ਜਦੋਂ ਅਸੀਂ ਮਾਤਾ ਗੁਜਰੀ ਜੀ ਔਰ ਦੋਵੇਂ ਸਾਹਿਬਜ਼ਾਦੇ ਉਹ ਕਿਵੇਂ ਅੱਡ ਵਿਛੜ ਕੇ ਨਿਕਲਦੇ ਨੇ, ਔਰ ਉਹਨਾਂ ਦੇ ਵੱਲੋਂ ਇੱਕ ਰਾਤ ਕੁੰਮਾ ਮਾਸ਼ਕੀ ਉਹਦੀ ਝੁੱਗੀ 'ਚ ਗੁਜ਼ਾਰਨ ਦਾ ਜ਼ਿਕਰ ਹੈ। ਪਰ ਉਸ ਤੋਂ ਪਹਿਲਾਂ, ਜਿਹਦਾ ਅਸੀਂ ਬੇਸ਼ੱਕ ਪਹਿਲੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ 10ਵੇਂ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਔਰ 40 ਸਿੱਖਾਂ ਦੇ ਨਾਲ ਕੋਟਲਾ ਨਿਹੰਗ ਖਾਨ ਉਸ 'ਚ ਰੁਕਦੇ ਨੇ। ਨਿਹੰਗ ਖਾਨ ਦੀ ਕੁਰਬਾਨੀ ਔਰ ਖ਼ਾਸ ਤੌਰ 'ਤੇ ਉਸ ਦੀ ਬੇਟੀ ਮੁਮਤਾਜ਼, ਜਿਹੜੀ ਕਿਵੇਂ ਆਪਣਾ ਸਾਰਾ ਜੀਵਨ ਫਿਰ ਬੰਦਗੀ ਦੇ ਵਿੱਚ ਗੁਜ਼ਾਰਦੀ ਹੈ। ਇਹ ਉਹ ਕਰੈਕਟਰ ਹੈ ਜਿਹੜਾ ਕਿ ਜਿਸ ਨੂੰ ਉਵੇਂ ਇਤਿਹਾਸ ਨੇ ਸਾਡੇ ਨੇ ਨਹੀਂ ਬਿਆਨਿਆ ਹੈ। ਹਾਲਾਂ ਗੁਰਦੁਆਰੇ ਮੌਜੂਦ ਨੇ ਉਸ ਥਾਂ ਦੇ ਉੱਤੇ ਵੀ, ਪੱਠਾ ਸਾਹਿਬ ਵੀ, ਕਿ ਜਿੱਥੇ ਕੋਟਲਾ ਨਿਹੰਗ ਖਾਨ ਜਿਨ੍ਹਾਂ ਦਾ ਸੰਬੰਧ ਗੁਰੂ ਪਰਿਵਾਰਾਂ ਨਾਲ ਸੀ। ਕਿਉਂਕਿ ਇਹ ਇਸ ਲਈ ਵੀ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜੇ ਕਰੈਕਟਰ ਨੇ, ਇਹਨਾਂ 'ਚੋਂ ਬਹੁਤ ਸਾਰੇ ਮੁਸਲਮਾਨ ਨੇ। ਸੋ ਇਹ ਜਿਹੜਾ ਪ੍ਰਭਾਵ ਇੱਕ ਪਾਸੇ ਵੱਲੋਂ ਕਈ ਵਾਰ ਦੇਣ ਦਾ ਯਤਨ ਕੀਤਾ ਜਾਂਦਾ, ਅੱਜ ਵੀ ਬੈਠੇ ਨੇ ਇਸ ਕਿਸਮ ਦੇ ਜਿਨ੍ਹਾਂ ਨੂੰ ਨਫ਼ਰਤ ਤੋਂ ਬਿਨਾਂ ਕੁਛ ਨਹੀਂ ਹੈ, ਕਿ ਜਿਵੇਂ ਇਹ ਇਸਲਾਮ ਵਾਲਿਆਂ ਨੇ ਜ਼ੁਲਮ ਕੀਤੇ ਔਰ ਦੂਸਰੇ, ਉਹ ਤਾਂ ਮਜ਼ਹਬ ਦੀ ਆੜ ਲੈ ਕੇ, ਬੇਸ਼ੱਕ ਉਹ ਇਸਲਾਮ ਵਾਲਿਆਂ ਨੇ ਉਦੋਂ ਕੀਤੇ ਜਾਂ ਅੱਜ ਹਿੰਦੂ ਦਾ ਮਜ਼ਹਬ ਦਾ ਸਹਾਰਾ, ਲੜਾਈ ਜ਼ੁਲਮ ਦੇ ਨਾਲ ਸੀ। ਸੋ ਇਹ ਬੀਬੀ ਮੁਮਤਾਜ਼ ਔਰ ਨਿਹੰਗ ਕੋਟਲੇ ਦੇ ਨਿਹੰਗ ਖਾਨ, ਇਹਨਾਂ ਦੀ ਕੁਰਬਾਨੀ ਨੂੰ ਵੀ ਪੰਥ ਕਦੇ ਭੁੱਲਿਆ ਨਹੀਂ ਹੈ ਔਰ ਭੁੱਲਣਾ ਚਾਹੀਦਾ ਵੀ ਨਹੀਂ ਹੈ। ਫਿਰ ਇਹ ਜਿਵੇਂ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਜਦੋਂ ਉਹ ਵਿਛੜਦੇ ਨੇ, ਖੱਚਰ ਦੇ ਉੱਤੇ ਕੁਛ ਸਮਾਨ ਹੈ, ਮਾਤਾ ਜੀ ਨੇ, ਜ਼ੋਰਾਵਰ ਸਿੰਘ, ਫਤਿਹ ਸਿੰਘ ਹੈ, ਔਰ ਜਿਹੜੀ ਪਹਿਲੀ ਰਾਤ ਸਰਸਾ ਦੇ ਕੰਢੇ ਜਦੋਂ ਕਿ ਉਹ ਤੁਰੇ ਜਾਂਦੇ ਨੇ, ਕਿਉਂਕਿ ਰਾਤ ਦੇ ਹਨੇਰੇ ਦੇ ਵਿੱਚ ਹੀ ਉਹ ਹਮਲਾ ਹੁੰਦਾ ਹੈ, ਤੇ ਉਹ ਜਿਹੜੇ ਰਾਤ ਦੇ ਆਵਰਸ ਕੁੰਮਾ ਮਾਸ਼ਕੀ, ਉਸ ਦੀ ਕੁੱਲੀ 'ਚ ਝੁੱਗੀ 'ਚ ਗੁਜ਼ਾਰਨ ਦਾ ਜ਼ਿਕਰ ਜਿਹੜਾ ਉਹ ਮਿਲਦਾ ਹੈ। ਹਾਲਾਂ ਇਸ ਕੁੰਮੇ ਦਾ ਮਾਸ਼ਕ ਲਫ਼ਜ਼, ਕਿਉਂਕਿ ਬਹੁਤ ਸਾਰੀ ਨਵੀਂ ਜਨਰੇਸ਼ਨ ਵਾਲਿਆਂ ਲਈ ਤਾਂ ਮਸ਼ਕ, ਜਿਹੜੀ ਅਸੀਂ ਪਾਣੀ ਦੀ ਮਸ਼ਕ ਪੁਰਾਣੇ ਵੇੜਿਆਂ 'ਚ ਚਮੜੇ ਦੀ, ਉਸ ਦੇ ਵਿੱਚ ਪਾਣੀ ਰੱਖਿਆ ਜਾਂਦਾ ਸੀ, ਠੰਡਾ ਵੀ ਰਹਿੰਦਾ ਸੀ ਔਰ ਉਹ ਸਰਵ ਕੀਤਾ ਜਾਂਦਾ ਸੀ। ਖੇਤਾਂ 'ਚ ਜਾਣ ਵੇਲੇ ਵੀ ਜਿਹੜੇ ਨੇ ਉਹ ਕਿਸਾਨ ਨਾਲ ਲੈ ਜਾਂਦੇ ਸੀ, ਜੰਗਾਂ ਦੇ ਵਿੱਚ ਵੀ, ਔਰ ਪਾਣੀ ਸਪਲਾਈ ਕਰਨ ਲਈ ਵੀ ਮਸ਼ਕ ਦਾ ਇਸਤੇਮਾਲ ਕੀਤਾ ਜਾਂਦਾ ਸੀ। ਔਰ ਇਸੇ ਹੀ ਜਿਹੜਾ ਮਸ਼ਕ ਰੱਖਣ ਵਾਲਾ, ਉਹਨਾਂ ਨੂੰ ਮਾਸ਼ਕੀ ਕਹਿੰਦੇ ਸੀ। ਇਹਨਾਂ ਨੂੰ ਹੀ ਜਿਹੜਾ ਹੈ ਉਹ ਪਰਸ਼ੀਅਨ ਜਾਂ ਉਰਦੂ ਦੇ ਵਿੱਚ ਸਕਾ ਵੀ ਕਿਹਾ ਜਾਂਦਾ। ਔਰ ਕਈ ਵਾਰ ਜਦੋਂ ਇੱਕ ਮਾਸ਼ਕੀ ਨੂੰ ਇੱਕ ਦਿਨ ਦਾ ਰਾਜ ਦਿੱਤਾ ਸੀ ਤਾਂ ਉਸ ਬਾਰੇ ਹਿੱਸਾ ਹੁੰਦਾ ਬੱਚੇ ਸੱਕੇ ਦੀ ਹਕੂਮਤ, ਕਿ ਜੀ ਬੱਚੇ ਸੱਕੇ ਦੇ, ਸੱਕਾ ਮਾਸ਼ਕੀ ਦੇ ਲਈ ਲਫ਼ਜ਼ ਹੈ। ਔਰ ਇਹ ਜਿਹੜਾ ਕੁੰਮਾ ਮਾਸ਼ਕੀ ਦਾ ਨਾਂ ਕਰੀਮ ਖਾਨ ਵੀ ਆਉਂਦਾ। ਸੋ ਜ਼ਾਹਰ ਹੈ ਕਿ ਇਹ ਉਹਨੇ ਕਿਵੇਂ ਸਰਵ ਕੀਤਾ, ਉਹਦੀ ਜਿਹੜੀ ਹੈ ਘਰਵਾੜੀ ਨੇ ਵੀ ਕਿਵੇਂ ਸੇਵਾ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹ ਕਰੈਕਟਰ ਨੇ ਜਿਨ੍ਹਾਂ ਨੂੰ ਰੈਕਗਨਾਈਜ਼ ਕਰਨਾ ਬਣਦਾ। ਔਰ ਫਿਰ ਇਹ ਵੀ ਆਉਂਦਾ ਵੀ ਜਦੋਂ ਕੁੰਮੇ ਮਾਸ਼ਕੀ ਦੇ ਕੋਲ ਰੁਕੇ ਤੇ ਜਿਹੜੀ ਖਾਣਾ ਬਣਾਉਣ ਦੀ ਜਾਂ ਲੈ ਕੇ ਜੋ ਆਏ ਮਾਈ ਲਕਸ਼ਮੀ, ਉਹਨਾਂ ਦੀ ਸੇਵਾ ਦਾ ਜ਼ਿਕਰ ਹੈ। ਔਰ ਇੱਕ ਪਾਰਟ ਜਿਹੜਾ ਅਸੀਂ ਕਿਉਂਕਿ ਸਰਹੰਦ ਦਾ ਜ਼ਿਕਰ ਕਰਦੇ ਹਾਂ, ਸਾਕਾ ਸਰਹੰਦ ਦਾ ਹੋਰ ਵੇਰਵੇ ਨਾਲ ਗੱਲ ਕਰਾਂਗੇ। ਜਿਹੜਾ ਖਾਸ ਤੌਰ 'ਤੇ ਮੋਤੀ ਲਾਲ ਮਹਿਰਾ, ਉਹਨਾਂ ਦਾ ਜ਼ਿਕਰ ਤਾਂ ਹੁਣ ਹੁੰਦਾ ਉਹਨਾਂ ਦੀ ਯਾਦ 'ਚ, ਜਿਹੜੇ ਹੁਣ ਮਹਿਰਾ
ਅਕਸਰ ਇਹ ਲਫ਼ਜ਼ ਕੁਛ ਹਿੱਸੇ 'ਚ ਮਹਿਰਾ ਕੁਛ ਝੂਰ ਵਰਤਿਆ ਜਾਂਦਾ ਹੈ ਪਾਣੀ ਭਰਨ ਦੀ ਸੇਵਾ ਜਾਂ ਕੁਕਿੰਗ ਜਾਂ ਦੂਜੀ ਆਲਰੇਡੀ ਜੇਲ੍ਹ ਜਿਹੜੀ ਸੀ ਸਰਹੰਦ ਦੀ ਉਹਦੇ 'ਚ ਇਹ ਪ੍ਰਸ਼ਾਦਾ ਪਾਣੀ ਔਰ ਉਸ ਪੀਰੀਅਡ 'ਚ ਵੀ ਇੱਕ ਪਾਰਟ ਹਮੇਸ਼ਾ ਡਿਫਰੈਂਟ ਰਿਹਾ ਹੈ ਕਿ ਜਿਹੜਾ ਹਿੰਦੂਆਂ ਦਾ ਗੈਰ ਮੁਸਲਮਾਨਾਂ ਦਾ ਖਾਣਾ ਬਣਾਉਣ ਦੇ ਲਈ ਜਾਂ ਜਿਹੜੇ ਬਹੁਤ ਹਾਇਰ ਸੀ ਉਹ ਤਾਂ ਬ੍ਰਾਹਮਣ ਹੀ ਹੁੰਦੇ ਸੀ ਉਹਨਾਂ ਦੇ ਬਹੁਤ ਸਾਰੇ ਝੂਰ ਹੁੰਦੇ ਸੀ ਜਾਂ ਮਹਿਰੇ ਹੁੰਦੇ ਸੀ ਜੇਲ੍ਹਾਂ 'ਚ ਵੀ ਜਿਹੜੇ ਕੈਦੀ ਜਿਹੜੇ ਨੇ ਉਹ ਹਿੰਦੂ ਨੇ ਜਾਂ ਦੂਜੇ ਉਹਨਾਂ ਲਈ ਨਾਨ ਮੁਸਲਿਮ ਹੀ ਕਿਉਂਕਿ ਹਿੰਦੂਆਂ ਨੇ ਤਾਂ ਉਹ ਬਿਲਕੁਲ ਸੈਪਰੇਟ ਕੀਤਾ ਸੀ ਮੁਸਲਮਾਨਾਂ ਦੇ ਹੱਥ ਦਾ ਬਣਿਆ ਨਹੀਂ ਸੀ ਖਾਂਦੇ ਸੋ ਮੋਤੀ ਲਾਲ ਮਹਿਰਾ ਨੇ ਕਿਵੇਂ ਸਰਵ ਕੀਤਾ ਕਿਵੇਂ ਉਹਨਾਂ ਨੇ ਜਾ ਕੇ ਉਹਨਾਂ ਬੱਚਿਆਂ ਨੂੰ ਆਪਣੀ ਘਰ ਵਾਲੀ ਦੇ ਗਹਿਣੇ ਵੇਚ ਕੇ ਦੂਸਰੇ ਜਿਹੜਾ ਉਹ ਜੇਲਰ ਰਾਹੀਂ ਠੰਡੇ ਬੁਰਜ ਤੱਕ ਪਹੁੰਚ ਕੀਤੀ ਦੁੱਧ ਦੀ ਸੇਵਾ ਕੀਤੀ ਇਹ ਵੀ ਕਿਉਂਕਿ ਕਰੈਕਟਰ ਇਹਨਾਂ ਦਾ ਜਿਹੜਾ ਹੁਣ ਜ਼ਿਕਰ ਹੁੰਦਾ ਹੈ ਹਿਸਟੋਰੀਕਲ ਇੱਕ ਪਰਸਨੈਲਿਟੀ ਬਣੇ ਨੇ ਈਵਨ ਇੱਕ ਜਿਹੜੀ ਮੈਂ ਸੁਰਤ ਦੇ ਖੰਭਾਂ ਤੇ ਜਾ ਕੇ ਹਿਸਟਰੀ ਦੀ ਗੱਲ ਹੈ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਦੇ ਵਿੱਚ ਵਜ਼ੀਰ ਖਾਨ ਜਿਹੜਾ ਫਤਵਾ ਦਿੰਦਾ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਉਹਦੀ ਬੇਗਮ ਜ਼ੈਨਬ ਜਿਹਦਾ ਨਾਂ ਕਿਹਾ ਜਾਂਦਾ ਹੈ ਜਿਸ ਦਾ ਓਰੀਜਨ ਬਿਲਾਸਪੁਰ ਰਿਆਸਤ ਦੇ ਇੱਕ ਰਾਜਪੂਤ ਪਰਿਵਾਰ ਦੇ ਨਾਲ ਸੀ ਪਰ ਵਜ਼ੀਰ ਖਾਨ ਨੇ ਉਸ ਨੂੰ ਆਪਣੀ ਬੇਗਮ ਬਣਾਇਆ ਜ਼ਬਰਦਸਤੀ ਜਾਂ ਜੋ ਵੀ ਉਸ ਜ਼ਮਾਨੇ ਦਾ ਤਰੀਕਾ ਸੀ ਕਿ ਇਹ ਬੀਬੀ ਨੇ ਵੀ ਜ਼ੈਨਬ ਨੇ ਜਿਹੜੀ ਵਜ਼ੀਰ ਖਾਨ ਦੀ ਫਿਰ ਲਾਡਲੀ ਬੇਗਮ ਸੀ ਉਹਨੇ ਬਹੁਤ ਕੋਸ਼ਿਸ਼ ਕੀਤੀ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕਿ ਵੀ ਇਹ ਤੂੰ ਕੰਮ ਨਾ ਕਰ ਜੋ ਤੂੰ ਸਾਹਿਬਜ਼ਾਦਿਆਂ ਨਾਲ ਜਾਂ ਕਰ ਰਹੇ ਔਰ ਇਹ ਭਾਈ ਵੀਰ ਸਿੰਘ ਕਿਉਂਕਿ ਮੈਂ ਜਿਵੇਂ ਕਿਹਾ ਵੀ ਹਿਸਟਰੀ ਦੇ ਸੋਰਸ ਨਹੀਂ ਨੇ ਲੇਕਿਨ ਇਹ ਸੁਰਤ ਦੇ ਖੰਭਾਂ ਦੇ ਕਲਗੀਧਰ ਚਮਤਕਾਰ 'ਚ ਭਾਈ ਵੀਰ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਉਹ ਜਦੋਂ ਸਫਲ ਨਹੀਂ ਹੋਈ ਔਰ ਉਹਨੂੰ ਇਹ ਖਬਰ ਮਿਲਦੀ ਹੈ ਕਿ ਉਹਨਾਂ ਸਾਹਿਬਜ਼ਾਦਿਆਂ 'ਚੋਂ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਔਰ ਮਾਤਾ ਗੁਜਰੀ ਸ਼ਹੀਦ ਨੇ ਉਹ ਛੁਰਾ ਮਾਰ ਕੇ ਆਪਣਾ ਐਂਡ ਕਰਦੀ ਹੈ ਸੋ ਇਹ ਬੇਸ਼ੱਕ ਉਸੇ ਵਜ਼ੀਰ ਖਾਨ ਦੀ ਬੇਗਮ ਹੈ ਜਿਹੜਾ ਵਜ਼ੀਰ ਖਾਨ ਫਤਵਾ ਦੇ ਰਿਹਾ ਲੇਕਿਨ ਇਹ ਉਹ ਕਰੈਕਟਰ ਹੈ ਜਿਹੜਾ ਜਿਹਨੂੰ ਭਾਈ ਵੀਰ ਸਿੰਘ ਜੀ ਨੇ ਸੈਲੀਬ੍ਰੇਟ ਕੀਤਾ ਇਸੇ ਤਰ੍ਹਾਂ ਜਦੋਂ ਅਸੀਂ ਨਬੀ ਖਾਨ ਗਨੀ ਖਾਨ ਮਾਛੀਵਾੜੇ ਦਾ ਅਸੀਂ ਜ਼ਿਕਰ ਕੀਤਾ ਇਹ ਦੋ ਪਠਾਨ ਭਰਾ ਜਿਹੜੇ ਅਲਟੀਮੇਟਲੀ ਨਿਹੰਗ ਖਾਨ ਦੇ ਨਾਲ ਹੀ ਰਿਲੇਟਡ ਨੇ ਕਿਵੇਂ ਗੁਰੂ ਸਾਹਿਬ ਦੇ ਕੋਲ ਆ ਕੇ ਗੁਰੂ ਸਾਹਿਬ ਮਾਛੀਵਾੜੇ ਦੇ ਵਿੱਚ ਜਿਹੜੇ ਦੋ ਮਸੰਦ ਰਹੇ ਸੀ ਕਿਸੇ ਵੇਲੇ ਗੁਲਾਬਾ ਔਰ ਪੰਜਾਬਾ ਔਰ ਜਦੋਂ ਗੁਰੂ ਸਾਹਿਬ ਨੇ ਮਸੰਦ ਸਿਸਟਮ ਖਤਮ ਕੀਤਾ ਹੈ ਜ਼ਾਹਰ ਹੈ ਇੱਥੇ ਖੇਤੀਬਾੜੀ ਕਰਨ ਲੱਗ ਗਏ ਉਹਨਾਂ ਨੇ ਗੁਰੂ ਸਾਹਿਬ ਦੀ ਖਿਦਮਤ ਕੀਤੀ ਗੁਰੂ ਸਾਹਿਬ ਉਤਰੇ ਉਹਨਾਂ ਦੇ ਬਾਗ ਦੇ ਵਿੱਚ ਹੀ ਲੇਕਿਨ ਜਦੋਂ ਫੌਜ ਨੇ ਘੇਰਾ ਪਾ ਲਿਆ ਚਮਕੌਰ ਮਾਛੀਵਾੜੇ ਨੂੰ ਚਾਰੋਂ ਪਾਸਿਓਂ ਫਿਰ ਇਹ ਘਬਰਾਏ ਵੀ ਔਰ ਇਸੇ ਹੀ ਪਿੰਡ 'ਚ ਰਹਿੰਦੇ ਆ ਜਿਹੜੇ ਦੋ ਵਾਕਿਆ ਜਿਹੜੇ ਇਤਿਹਾਸ ਦੇ ਐਂਗਲ ਤੋਂ ਮੈਂ ਜ਼ਰੂਰ ਸਾਂਝੇ ਕਰਨਾ ਚਾਹੁੰਦਾ ਕਿ ਇੱਕ ਮਾਤਾ ਹਰਦੇਈ ਜਿਹੜੇ ਇਸ ਪਿੰਡ ਦੀ ਮਾਤਾ ਅੱਖਾਂ ਦੀ ਰੋਸ਼ਨੀ ਵੀ ਘਟੀ ਜਿਹਨੇ ਹੱਥੀਂ ਸੂਤ ਕੱਤਿਆ ਔਰ ਇੱਕ ਚੋਲਾ ਸੀਤਾ ਸੀ ਚਾਹਨਾ ਸੀ ਕਿ ਗੁਰੂ ਸਾਹਿਬ ਆਣ ਸੋ ਗੁਰੂ ਸਾਹਿਬ ਜਦੋਂ ਉਹਨਾਂ ਦੋਨੋਂ ਜਿਹੜੇ ਭਾਈ ਗੁਲਾਬਾ ਔਰ ਭਾਈ ਪੰਜਾਬਾ ਦੇ ਘਰ 'ਚ ਟਿਕੇ ਹੋਏ ਨੇ ਤੇ ਉਹ ਮੈਸੇਜ ਉੱਥੇ ਉਹਨਾਂ ਨੂੰ ਘਲਾਉਂਦੇ ਨੇ ਮਾਤਾ ਹਰਦੇਈ ਨੂੰ ਕਿ ਭਾਈ ਤੂੰ ਜਿਹੜੀ ਹੈ ਦੇ ਜਿਹੜਾ ਤੂੰ ਚੋਲਾ ਸੀਤਾ ਹੋਇਆ ਉਹਨੂੰ ਹੀ ਫਿਰ ਲਲਾਰੀ ਤੋਂ ਨੀਲੇ ਰੰਗ ਦੇ ਬਸਤਰ ਦੇ ਵਿੱਚ ਰੰਗਾਇਆ ਜਾਂਦਾ ਨੀਲਾ ਚੋਲਾ ਔਰ ਇਹ ਜਿਹੜੀ ਇੱਕ ਤਰਕੀਬ ਹੈ ਕਿ ਹੁਣ ਜਦੋਂ ਘੇਰਾ ਪੈ ਗਿਆ ਹੈ ਕਿ ਗੁਰੂ ਸਾਹਿਬ ਨੇ ਕਿਵੇਂ ਨਿਕਲਣਾ ਉੱਚ ਦਾ ਪੀਰ ਬਣ ਕੇ ਹੁਣ ਇਹ ਵੀ ਮੈਂ ਦੱਸਦੇ ਹਾਂ ਕਿ ਉੱਚ ਇੱਕ ਥਾਂ ਹੈ ਮੁਲਤਾਨ ਸਾਡੇ ਲਹਿੰਦੇ ਪੰਜਾਬ ਦਾ ਪਾਕਪਤਨ ਜਿਹੜਾ ਪੀਰਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਮੁਲਤਾਨ ਦੇ ਪੀਰ ਮੁਲਤਾਨ ਦੀ ਗਰਮੀ ਔਰ ਪਾਕਪਤਨ ਉਹੀ ਜਿਹੜਾ ਮੁਕਾਮ ਮੇਲਾ ਸੁਣ ਸ਼ਿਵਰਾਤ ਦਾ ਪਹਿਲਾਂ ਗੁਰੂ ਸਾਹਿਬ ਅਚਲ ਵਟਾਲੇ ਆਏ ਤੇ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਪਾਈ ਗੁਰਦਾਸ ਹੁਣ ਮੁਲਤਾਨ ਤੋਂ ਕੁਝ ਕੋਹ ਦੀ ਵਿੱਥ ਦੇ ਉੱਤੇ ਥਾਂ ਹੈ ਉੱਚ ਜਿੱਥੋਂ ਦੇ ਪੀਰ ਜਿਹੜੇ ਨੇ ਉਹ ਬੜੇ ਮੰਨੇ ਪਰਮੰਨੇ ਪੀਰ ਮੰਨੇ ਜਾਂਦੇ ਨੇ ਉਹਨਾਂ ਦਾ ਇੱਕ ਆਪਣਾ ਲਾਈਫ ਸਟਾਈਲ ਹੈ ਤੇ ਉਹ ਜਿਹੜੇ ਨੇ ਜਿਨ੍ਹਾਂ ਇਲਾਕਿਆਂ 'ਚ ਕਦੇ ਉਹ ਪਾਲਕੀਆਂ ਦੇ ਉੱਤੇ ਹੀ ਸਫ਼ਰ ਉਹਨਾਂ ਦਾ ਹੁੰਦਾ ਸੀ ਜਿੱਥੇ ਉਹਨਾਂ ਦੇ ਮਰੀਦ ਨੇ ਜਾਂ ਦੂਜੇ ਉਹਨਾਂ ਨੂੰ ਪਾਲਕੀ ਤੇ ਚੁੱਕ ਕੇ ਹੀ ਲਿਜਾਂਦੇ ਸੀ ਸੋ ਜਦੋਂ ਇਹ ਲਫ਼ਜ਼ ਅਸੀਂ ਉੱਚ ਦਾ ਪੀਰ ਕਹਿੰਦੇ ਆ ਤੇ ਇਹ ਇਨਫੈਕਟ ਗੁਰੂ ਸਾਹਿਬ ਨੇ ਡਿਸਗਾਈਜ਼ ਕੀਤਾ ਉਸ ਪੀਰ ਵਾਂਗ ਔਰ ਇਹਦੇ 'ਚ ਕੱਲਾ ਨਬੀ ਖਾਨ ਗਨੀ ਖਾਨ ਜਾਂ ਜਿਹੜੇ ਤਿੰਨ ਸਿੱਖ ਗੁਰੂ ਸਾਹਿਬ ਦੇ ਨਾਲ ਮਾਛੀਵਾੜੇ 'ਚ ਪਹੁੰਚਦੇ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਦੋ ਪਿਆਰੇ ਔਰ ਭਾਈ ਮਾਨ ਸਿੰਘ ਪਰ ਇੱਥੇ ਦੋ ਜਿਹੜੇ ਨੇ ਵੱਡਿਆਂ ਮੁਸਲਮਾਨਾਂ ਦਾ ਜ਼ਿਕਰ ਆਉਂਦਾ ਹੈ ਸੈਯਦ ਪੀਰ ਮੁਹੰਮਦ ਨੂਰਪੁਰੀ ਔਰ ਪੀਰ ਚਿਰਾਗ ਸ਼ਾਹ ਅਜਮੇਰ ਵਾਲੇ ਇਹ ਵੀ ਨਬੀ ਖਾਨ ਗਨੀ ਖਾਨ ਇਹਨਾਂ ਨੂੰ ਯਾਦ ਰਹਿੰਦੇ ਨੇ ਕਿ ਇਹ ਸਾਡੇ ਹੁਣ ਜ਼ਿੰਮੇ ਹੈ ਔਰ ਨਬੀ ਖਾਨ ਗਨੀ ਖਾਨ ਦੇ ਘਰ ਵੀ ਜਦੋਂ ਟਿਕਦੇ ਨੇ ਤਾਂ ਉਹਨਾਂ ਦੀ ਮਾਤਾ
ਜਦੋਂ ਉਹਨੂੰ ਪਤਾ ਲੱਗਦਾ ਹੈ ਉਸੇ ਘਰ 'ਚ ਹੀ ਹੈ, ਉਹ ਆਪਣੇ ਪੁੱਤਰਾਂ ਨੂੰ ਕਹਿੰਦੇ ਆ ਵੀ ਹੁਣ ਤੁਸੀਂ ਆਪਣੀ ਜਾਨ ਤੇ ਖੇਡ ਕੇ ਵੀ ਇਹ ਗੁਰੂ ਸਾਹਿਬ ਦੀ ਸੇਵਾ ਕਰ। ਸੋ ਇਹ ਛੋਟੇ ਕਰੈਕਟਰ ਨਹੀਂ ਨੇ। ਅਸੀਂ ਅੱਜ ਦੇ ਕੰਟੈਕਸਟ ਜਦੋਂ ਜਿਵੇਂ ਤੁਸੀਂ ਕਹੇ ਕਿ ਉਹ ਅਣਗੌਲੇ ਸਾਡੇ ਪਰਿਵਾਰ ਜੇ 10 ਸਾਲ ਮੂਵਮੈਂਟ 1984-85 ਤੋਂ 1994-95 ਤੱਕ ਚੱਲੀ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜੁਝਾਰੂ ਜਿਹੜੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਮਾਰੇ ਗਏ। ਪੰਜਾਬ 'ਚ ਕੋਈ ਜੰਗਲ ਤੇ ਨਹੀਂ ਨੇ, ਦਰਿਆ ਨਹੀਂ ਨੇ ਜਿਹੜੇ ਪੰਜਾਬ ਦੇ ਵਿੱਚ, ਕੋਈ ਹੋਰ ਡੈਜ਼ਰਟ ਨਹੀਂ ਹੈ ਜਿੱਥੇ ਤੁਸੀਂ ਲੁਕਣਾ। ਕਿੱਥੇ ਰਹਿੰਦੇ ਸੀ? ਉਹਨਾਂ ਹੀ ਪਰਿਵਾਰਾਂ ਨੇ ਜਿਨ੍ਹਾਂ ਨੂੰ ਪਤਾ ਸੀ ਕਿ ਭਾਈ ਸਾਡਾ ਘਾਣ ਬੱਚਾ ਭੀੜ ਦੇਣਾ। ਕਿਉਂਕਿ ਅੱਜ ਵੀ ਭਾਈ ਗੋਬਿੰਦਰ ਸਿੰਘ ਹੋਰਾਂ ਨਾਲ ਡਾਲਸ ਗੱਲ ਹੋ ਰਹੀ ਸੀ ਤੇ ਉਹ ਮੈਨੂੰ ਕਹਿੰਦੇ ਕਿ ਵੀ ਤੁਹਾਡਾ ਜਿਹੜਾ ਅੰਦਾਜ਼ ਹੈ ਜਦੋਂ ਤੁਸੀਂ ਇਹ ਯਾਦ ਦਹਾਨੀ ਕਰਵਾਈ ਵੀ ਆਪਣਿਆਂ ਨੂੰ ਅੱਜ ਠੀਕ ਹੈ ਅਸੀਂ ਕਿੱਸਾ ਸੁਣਦੇ ਹਾਂ ਵਿਰਾਗ 'ਚ ਹੁੰਦੇ, ਪਰ ਆਪਣੇ ਕਿਉਂ ਨਹੀਂ ਨਜ਼ਰ ਆਉਂਦੇ ਵੀ ਜੇਲ੍ਹਾਂ 'ਚ ਡੱਕੇ ਹੋਏ ਨੇ, ਸਾਡਾ ਲੱਖ ਤੋਂ ਜ਼ਿਆਦਾ ਨੌਜਵਾਨ ਮਾਰਿਆ। ਮੈਂ ਕਿਹਾ ਜੀ ਇਹੀ ਤਰਾਸਦੀ ਹੁੰਦੀ ਹੈ ਕਿ ਬੀਤੇ ਦੀ ਗੱਲ ਕਰਨ 'ਚ ਕੋਈ ਰਿਸਕ ਨਹੀਂ ਹੁੰਦਾ। ਜਿਹੜੇ ਅੱਜ ਖਲੋਤੇ, ਸੋ ਮੈਂ ਸਮਝਦਾ ਵੀ ਜਦੋਂ ਅਸੀਂ ਇਹਨਾਂ 3 ਸਦੀਆਂ ਪਹਿਲਾਂ ਦੇ ਇਸ ਸਫਰੇ ਸ਼ਹਾਦਤ ਨੂੰ ਬਿਆਨ ਕਰ ਰਹੇ ਹਾਂ ਜਾਂ ਉਹਨੂੰ ਯਾਦ ਕਰ ਰਹੇ ਹਾਂ, ਫਿਰ ਇਹਨਾਂ 38 ਵਰਿਆਂ ਦੇ ਵਿੱਚ ਉਹ ਅਨਸੰਗ ਹੀਰੋ ਵੀ ਜਿਨ੍ਹਾਂ ਨੇ ਆਪਣੇ ਘਰਾਂ 'ਚ ਪਨਾਹ ਦਿੱਤੀ, ਜਿਨ੍ਹਾਂ ਨੇ ਖਤਰਾ ਲੈ ਕੇ ਹਥਿਆਰ ਇੱਕ ਤੋਂ ਦੂਸਰੀ ਥਾਂ ਪਹੁੰਚਾਏ, ਘਰਾਂ 'ਚੋਂ ਫਿਰ ਆਪਣੀਆਂ ਸਵਾਰੀਆਂ ਦੇ ਕੇ ਉਹਨਾਂ ਨੂੰ ਪਤਾ ਸੀ ਵੀ ਅਲਟੀਮੇਟਲੀ ਮੁਖਬਰੀ ਵੀ ਹੋ ਜਾਣੀ ਹੈ, ਕੋਈ ਸ਼ਰੀਕਾਂ 'ਚੋਂ ਵੀ ਮੁਖਬਰੀ ਹੋਣੀ ਹੈ, ਕੋਈ ਪੁਲਿਸ ਦੇ ਭੇਖ ਵਾਲੇ ਜਾਂ ਚਾਰਜ ਫੇਰੇ ਘੁੰਮਦੇ ਹੋਣੇ ਨੇ ਵੀ ਸਾਡਾ ਘਾਣ ਬੱਚਾ ਭੀੜ ਦੇਣਾ। ਔਰ ਜਦੋਂ ਅਸੀਂ 1992 ਤੋਂ 1995 ਤੱਕ 50,000 ਤੋਂ ਜ਼ਿਆਦਾ ਕਿਲਿੰਗਸ ਦੀ ਗੱਲ ਕਰਦੇ ਹਾਂ, ਜੁਝਾਰੂਆਂ ਤੋਂ ਇਲਾਵਾ ਵੱਡਾ ਤਬਕਾ ਉਹ ਸੀ ਜਿਨ੍ਹਾਂ ਨੇ ਘਰਾਂ 'ਚ ਪਨਾਹ ਦਿੱਤੀ ਉਹਨਾਂ ਨੂੰ, ਜੁਝਾਰੂਆਂ ਨੂੰ, ਜਿਨ੍ਹਾਂ ਦੇ ਘਰਾਂ 'ਚੋਂ ਰੁਕਦੇ ਸੀ, ਪ੍ਰਸ਼ਾਦਾ ਪਾਣੀ ਛਕਦੇ ਸੀ। ਉਹਨਾਂ ਦੇ ਵੀ ਇਹ ਨਹੀਂ ਕਿ ਉਹਨਾਂ ਦੇ ਹੀ ਟੱਬਰਾਂ ਨੂੰ, ਉਹਨਾਂ ਨੇ ਉਹਨਾਂ ਦੀਆਂ ਬੱਚੀਆਂ ਜਿੱਥੇ ਵਿਆਹੀਆਂ ਸੀ ਉਹਨਾਂ ਨੂੰ ਚੁੱਕ ਲਿਆ, ਉਹਨਾਂ ਦੇ ਜਵਾਈਆਂ ਨੂੰ ਚੁੱਕ ਲਿਆ। 3 ਥਾਵਾਂ ਤੋਂ ਯੂਪੀ ਤੱਕ ਜਾ ਕੇ ਉਹਨਾਂ ਨੇ ਪੂਰਾ ਜਿਹੜਾ ਸੀ ਉਹ ਸਫਾਇਆ ਕੀਤਾ ਕਿ ਭਾਈ ਇਹਨਾਂ ਦੇ ਹਮਦਰਦ ਵੀ ਕੋਈ ਨਾ ਬਚਣ। ਸੋ ਅਸੀਂ ਜਦੋਂ ਇਹਨਾਂ ਨੂੰ ਯਾਦ ਕਰ ਰਹੇ ਹਾਂ, ਉਹ ਭਾਈ ਕੁੰਮਾ ਮਾਸ਼ਕੀ ਹੋਏ ਜਾਂ ਮਾਤਾ ਹਰਦਈ ਹੋਏ ਜਾਂ ਭਾਈ ਗੁਲਾਬਾ ਭਾਈ ਪੰਜਾਬਾ ਹੋਏ ਜਾਂ ਨਬੀ ਖਾਨ ਗਨੀ ਖਾਨ, ਇਹ ਕੋਈ ਛੋਟੇ ਕਰੈਕਟਰ ਨਹੀਂ ਨੇ ਉਹਨਾਂ ਜ਼ਮਾਨੇ 'ਚ। ਔਰ ਮੈਂ ਮੁਸਲਮਾਨ ਕਰੈਕਟਰਸ ਨੂੰ ਇਸ ਲਈ ਵੀ ਇੰਪੋਰਟੈਂਟ ਸਮਝਦਾ ਕਿ ਭਾਈ ਉਹ ਤਾਂ ਉਸ ਹਕੂਮਤ ਤਾਂ ਜਿਹੜੀ ਸੀ ਉਹ ਤਾਂ ਆਪਣਾ ਕੰਮ ਕਰ ਰਹੀ ਸੀ, ਲੇਕਿਨ ਉਹ ਉਹਨਾਂ ਨੇ ਕਿਵੇਂ ਆਪਣੀਆਂ ਜ਼ਿੰਦਗੀਆਂ ਖਤਰੇ 'ਚ ਪਾਈਆਂ ਕਿਉਂਕਿ ਉਹ ਸੱਚੇ ਮੁਸਲਮਾਨ ਸੀ। ਉਹਨਾਂ ਨੂੰ ਇਹ ਪਤਾ ਸੀ ਕਿ ਗੁਰੂ ਸੱਚ ਹੱਕ ਇਨਸਾਫ ਦੇ ਰਸਤੇ ਤੇ ਨੇ। ਔਰ ਮੈਂ ਇਸ ਸਾਰੇ ਨੂੰ ਕਨਕਲੂਡ ਕਰਨ ਤੋਂ ਪਹਿਲਾਂ ਜਦੋਂ ਉੱਚ ਦਾ ਪੀਰ ਬਣਾ ਕੇ ਨੀਲਾ ਬਾਣਾ ਹੈ ਔਰ ਗੁਰੂ ਸਾਹਿਬ ਦੋ ਅੱਗੋਂ ਉਹਨਾਂ ਦੀ ਜਿਹੜੀ ਪਾਲਕੀ ਹੈ ਨਬੀ ਖਾਨ ਗਨੀ ਖਾਨ ਨੇ ਚੁੱਕੀ ਹੈ, ਪਿੱਛੇ ਜਿਹੜਾ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜਿਨ੍ਹਾਂ ਨੇ ਪੂਰਾ ਮੁਸਲਮਾਨੀ ਪਹਿਰਾਵਾ ਕੇਸ ਪਿੱਛੇ ਔਰ ਉਵੇਂ ਧਾਰਨ ਕੀਤਾ, ਔਰ ਭਾਈ ਮਾਨ ਸਿੰਘ ਪਿੱਛੇ ਚੌਰ ਕਰਦੇ ਜਾ ਰਹੇ ਨੇ। ਤੇ ਜਿਉਂ ਹੀ ਚਮਕੌਰ ਜਿਹੜਾ ਮਾਛੀਵਾੜੇ ਤੋਂ ਬਾਹਰ ਨਿਕਲਦੀ ਹੈ ਪਾਲਕੀ, ਦਿਲਾਵਰ ਖਾਨ ਜਿਹੜਾ ਉਸ ਫੌਜੀ ਟੁਕੜੀ ਦਾ ਹੈ ਉਹਨੂੰ ਸ਼ੱਕ ਪੈ ਜਾਂਦਾ ਉਹ ਕਿ ਵੀ ਇਹ ਕੋਈ ਗੜਬੜ ਹੈ। ਹੁਣ ਉਹ ਉਹਨਾਂ ਨੂੰ ਪੁੱਛਦੇ ਨੇ ਕਿ ਭਾਈ ਇਹ ਕੌਣ? ਕਿ ਜੀ ਉੱਚ ਦੇ ਪੀਰ ਨੇ ਔਰ ਅਸੀਂ, ਔਰ ਉਹਨਾਂ ਨੂੰ ਉਹ ਕਹਿੰਦੇ ਨੇ ਜੀ ਵੀ ਫਿਰ ਜਿਹੜਾ ਉਹ ਉਸ 3 ਨਾਂ ਜਿਹੜੇ ਸਾਡੀ ਹਿਸਟਰੀ 'ਚ ਆਉਂਦੇ ਨੇ, ਜਿਹੜੇ ਕਾਜ਼ੀ ਅਨਾਇਤ ਅਲੀ, ਕਾਜ਼ੀ ਪੀਰ ਮੁਹੰਮਦ ਸਲੋਹ ਵਾਲੇ ਤੇ ਸੈਯਦ ਹਸਨ ਅਲੀ ਮੌਫੂ ਮਾਜਰੀਆ। ਹੁਣ ਇਹ ਇਲਾਕੇ ਦੇ ਵੱਡੇ ਸਕਾਲਰ ਨੇ, ਪਾਲਕੀ ਉੱਥੇ ਰੋਕ ਲਈ ਜਾਂਦੀ ਹੈ। ਗੁਰੂ ਸਾਹਿਬ ਉਵੇਂ ਹੀ ਨਬੀ ਖਾਨ ਉਹਨਾਂ ਤਿੰਨਾਂ ਨੂੰ ਸੱਦਿਆ ਜਾਂਦਾ ਹੈ ਕਿ ਪਛਾਣ ਕਰੋ ਕਿ ਇਹ ਗੁਰੂ ਗੋਬਿੰਦ ਸਿੰਘ ਤਾਂ ਨਹੀਂ। ਹੁਣ ਇਹਨਾਂ 'ਚ ਕਾਜ਼ੀ ਅਨਾਇਤ ਅਲੀ ਉਹ ਨੇ ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਫਾਰਸੀ ਪੜ੍ਹਾਈ ਹੋਈ ਜਦੋਂ ਅਨੰਦਪੁਰ ਸਾਹਿਬ 'ਚ ਹੁੰਦੇ ਆ, ਔਰ ਇਸੇ ਤਰ੍ਹਾਂ ਦੂਸਰੇ ਵੀ ਜਿਹੜੇ ਨੇ। ਔਰ ਕਿਉਂਕਿ ਇਸ ਗੱਲ ਨੂੰ ਮੈਂ ਇਸ ਲਈ ਵੀ ਇਸ ਦੇ ਉੱਤੇ ਜਿਹੜਾ ਐਮਫੇਸਾਈਜ਼ ਕਰਦਾ ਕਿ ਜਿਹੜੇ ਉਸ ਵੇਲੇ ਵੀ ਸੱਚੇ ਇਸਲਾਮ ਦੇ ਧਾਰਨੀ ਸੀ, ਉਹਨਾਂ ਨੂੰ ਪਤਾ ਸੀ ਕਿ ਵੀ ਇਹ ਗਲਤ ਰਸਤੇ ਦੇ ਉੱਤੇ ਹਕੂਮਤ ਤੁਰੀ ਹੋਈ ਹੈ, ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਹੀ ਦਿੱਤਾ। ਔਰ ਇਹਨਾਂ ਨੇ ਤਿੰਨੋਂ ਹੀ ਕਾਜ਼ੀਆਂ ਨੇ ਆ ਕੇ ਗੁਰੂ ਸਾਹਿਬ ਨਾਲ ਗੁਫ਼ਤਗੂ ਕੀ ਪਛਾਣ ਦਿੱਤਾ ਸੀ ਗੁਰੂ ਸਾਹਿਬ ਨੂੰ, ਔਰ ਉਹਨਾਂ ਨੇ ਜਾ ਕੇ ਦਿਲਾਵਰ ਖਾਨ ਨੂੰ ਕਿਹਾ ਕਿ ਇਹਨਾਂ ਦੇ ਪੱਧਰ ਦਾ ਕੋਈ ਉੱਚ ਦਾ ਪੀਰ ਅਸੀਂ ਦੇਖਿਆ ਨਹੀਂ ਹੈ, ਉਹ ਇੰਨੇ ਰੱਬ ਦੇ ਕਰੀਬ ਨੇ। ਔਰ ਅਸੀਂ ਅੱਜ ਜਦੋਂ ਅਗਲੇ ਮੰਡੇ ਵੀ ਅਸੀਂ ਗੱਲਬਾਤ ਕਰਾਂਗੇ, ਲੇਕਿਨ ਅਸੀਂ ਇਹਨਾਂ ਸਾਰੇ ਕਿਰਦਾਰਾਂ ਨੂੰ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਖਤਰੇ 'ਚ ਪਾ ਕੇ, ਔਰ ਇਹ ਨਹੀਂ ਹੈ ਵੀ ਬਾਅਦ 'ਚ ਹਕੂਮਤ ਨੇ ਮਾਫ ਕੀਤਾ। ਮੋਤੀ ਲਾਲ ਮਹਿਰਾ ਜਿਹਨੇ ਦੁੱਧ ਪਿਆਇਆ,
ਉਹਨਾਂ ਦਾ ਸਾਰਾ ਪਰਿਵਾਰ ਕੋਹਲੂ ਦੇ ਵਿੱਚ ਪੀੜਿਆ। ਨਬੀ ਖਾਨ ਗਨੀ ਖਾਨ ਉਹਨਾਂ ਨੂੰ ਵੀ ਜਿਹੜਾ ਉਹ ਸ਼ਹੀਦ ਕੀਤਾ ਗਿਆ, ਔਰ ਉਹਨਾਂ ਦੀਆਂ ਕਬਰਾਂ ਅੱਜ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ, ਰੋਜ਼ਾਨਾ ਚਾਦਰਾਂ ਦੀ ਸੇਵਾ ਕੀਤੀ ਜਾਂਦੀ ਹੈ ਉਸੇ ਹੀ ਥਾਂ ਦੇ ਉੱਤੇ। ਕਿਉਂਕਿ ਔਰ ਇਹੀ ਨਹੀਂ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੂੰ ਸਜ਼ਾ ਯਾਫਤਾ ਕੀਤਾ, ਪੀਰ ਬੁੱਧੂ ਸ਼ਾਹ ਸਢੌਰੇ ਵਾਲੇ, ਉਹਨਾਂ ਦੀ ਅਹਿਲੀਆ ਬੀਬੀ ਨਸੀਰਾਂ, ਉਹਨਾਂ ਨੂੰ ਵੀ ਟੌਰਚਰ ਕਰਕੇ ਮਾਰਿਆ, ਔਰ ਬੰਦਾ ਸਿੰਘ ਬਹਾਦਰ ਨੇ ਫਿਰ ਸਢੌਰਾ ਜਿਹੜਾ ਉਹ ਤਹਿ ਤੇ ਕੀਤਾ। ਸੋ ਅਸੀਂ ਉਸ ਪੀਰੀਅਡ ਦੇ ਇਹਨਾਂ ਕਿਰਦਾਰਾਂ ਨੂੰ ਵੀ, ਔਰ ਅੱਜ ਦੇ ਸਾਡੇ ਇਹਨਾਂ 38 ਸਾਲ ਦੇ ਪੀਰੀਅਡ ਦੇ ਸੰਘਰਸ਼ ਦੇ ਵਿੱਚ ਸਾਡੇ ਉਹ ਅਣਗੌਲੇ ਜਾਂ ਅਨਸੰਗ ਹੀਰੋ ਜਿਨ੍ਹਾਂ ਨੇ ਬਿਲਕੁਲ ਗੁਪਤ ਰਹਿੰਦਿਆਂ ਬਿਨਾਂ ਕੋਈ ਕਿਸੇ ਚੀਜ਼ ਦੀ ਤਵੱਕੋ ਕੀਤੇ ਹੈ, ਸਿਰਫ ਇਸ ਭਾਵਨਾ ਦੇ ਨਾਲ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕਿ ਜਿਹੜੇ ਤੁਰੇ ਹੋਏ ਨੇ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ, ਇਹ ਗੁਰੂ ਦੇ ਝੰਡਾ ਬਰਦਾਰ ਨੇ, ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਆਪਣੇ ਪਰਿਵਾਰਾਂ ਦੀ ਸੇਫਟੀ ਨੂੰ ਖਤਰੇ 'ਚ ਪਾਇਆ। ਉਹਨਾਂ ਸਭ ਨੂੰ ਸਾਡਾ ਪ੍ਰਣਾਮ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।